इंदिरा गांधी ने जिसने बड़े ਜ਼ਾਲਮਾਨਾ अंदाज ਦੇ ਵਿੱਚ ਐਮਰਜੈਂਸੀ ਵੀ ਲਾਈ ਔਰ ਉਸ ਦੀਆਂ ਡਿਕਟੇਟਰਾਂ ਵਾਲੀਆਂ ਰੁਚੀਆਂ ਦੇ ਥੱਲੇ ਕਲੀਅਰ ਸੀ ਕਿ ਲੋਕਾਂ ਦੇ ਉੱਤੇ ਉਹਨਾਂ ਦਾ ਸ਼ਿਕੰਜਾ ਵੀ ਪੂਰਾ ਕੱਸਿਆ ਜਾਏ ਕਿ ਐਮਰਜੈਂਸੀ ਉਸ ਦਾ ਇੱਕ ਵੱਡਾ ਟ੍ਰਾਇਲ ਬੈਲੂਨ ਸੀ ਜਿਹਦੇ 'ਚ ਬੜੇ ਆਰਐਸਐਸ ਕਮਿਊਨਿਸਟ ਔਰ ਦੂਸਰੇ ਜੈ ਪ੍ਰਕਾਸ਼ ਨਾਰਾਇਣ ਦੀ ਟੋਟਲ ਰੈਵੋਲੂਸ਼ਨ ਦੀ ਜਿਹੜੀ ਵੱਡੀ ਐਜੀਟੇਸ਼ਨ ਜਿਹਦੇ 'ਚ 5-5 ਲੱਖ ਦੀਆਂ ਰੈਲੀਆਂ ਹੋ ਰਹੀਆਂ ਸੀ, ਕਦੇ ਪਟਨੇ 'ਚ ਹੋ ਰਹੀ ਹੈ, ਕਦੇ ਦਿੱਲੀ 'ਚ ਹੋ ਰਹੀ ਹੈ। ਜਦੋਂ ਇੰਦਰਾ ਗਾਂਧੀ ਨੇ ਜਿਹਨੂੰ ਕਹਿੰਦੇ ਨੇ ਕਿ ਸ਼ੀ ਕਰੈਕਟ ਦਾ ਵਿਪ, ਜਦੋਂ ਐਮਰਜੈਂਸੀ ਲਾਈ ਤਾਂ ਸਾਰੇ ਹੀ ਸੁਸਰੀ ਵਾਂਗ ਸੌਂ ਗਏ। ਬਹੁਤ ਜਿੰਨੇ ਫੜੇ ਗਏ ਉਹ ਫੜੇ ਗਏ, ਬਾਕੀ ਜਾਨ ਬਚਾਉਂਦੇ ਦੌੜ ਗਏ। ਉਹਨਾਂ 'ਚ ਨਰਿੰਦਰ ਮੋਦੀ ਵੀ ਲੁਕਿਆ ਹੋਇਆ, ਸਿਰ ਤੇ ਪੱਗ ਬੰਨ੍ਹ ਕੇ ਸਿੱਖ ਬਣ ਕੇ ਪੰਜਾਬ 'ਚ ਬਾਦਲਾਂ ਦੇ ਫਾਰਮ 'ਚ ਲੁਕਿਆ ਬੈਠਾ ਰਿਹਾ। ਆਰਐਸਐਸ ਦਾ ਉਸ ਵੇਲੇ ਦਾ ਮੁਖੀ ਜਿਸ ਨੂੰ ਫੜ ਲਿਆ ਇੰਦਰਾ ਗਾਂਧੀ ਨੇ, ਕਿਵੇਂ ਜੇਲ੍ਹ 'ਚ ਬਹਿ ਕੇ ਉਹਨੇ ਚਿੱਠੀਆਂ ਮਾਫੀਨਾਮੇ ਲਿਖੇ ਕਿ ਮੈਨੂੰ ਮੌਕਾ ਦਿਓ, ਮੈਂ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਔਰ ਤੁਸੀਂ ਬਹੁਤ ਵੱਡੀ ਸੇਵਾ ਕਰ ਰਹੇ ਹੋ ਭਾਰਤ ਮਾਤਾ ਦੀ। ਤੇ ਐਮਰਜੈਂਸੀ ਦੇ ਖਿਲਾਫ ਮੋਰਚਾ ਜਿੰਨੀ ਦੇਰ 21 ਮਹੀਨੇ ਐਮਰਜੈਂਸੀ ਚੱਲਦੀ ਰਹੀ, ਪੰਜਾਬ ਦੇ ਵਿੱਚੋਂ ਅਕਾਲੀ ਦਲ ਦੀ ਕਮਾਂਡ ਥੱਲੇ ਉਸੇ ਅਕਾਲ ਤਖਤ ਤੇ ਅਰਦਾਸ ਕਰਕੇ, ਜਿਸ ਅਕਾਲ ਤਖਤ ਨੂੰ ਬਾਅਦ ਦੇ ਵਿੱਚ ਇੱਕ ਸਜ਼ਾ ਦੇ ਤੌਰ ਤੇ ਸਿੱਖ ਕੌਮ ਨੂੰ ਵੀ ਟਾਰਗੇਟ ਕੀਤਾ ਔਰ ਅਕਾਲ ਤਖਤ ਨੂੰ ਵੀ ਟਾਰਗੇਟ ਕੀਤਾ। 43,000 ਤੋਂ ਜ਼ਿਆਦਾ ਸਿੱਖ ਵਲੰਟੀਅਰਸ ਨੇ ਗ੍ਰਿਫਤਾਰੀ ਦਿੱਤੀ। ਜਦੋਂ ਦੁਬਾਰਾ ਇਲੈਕਸ਼ਨਾਂ ਹੋਈਆਂ ਮਿਡ ਟਰਮ ਟਾਈਪ ਔਰ ਉਹਦੇ 'ਚ ਇੰਦਰਾ ਗਾਂਧੀ ਵਾਪਸ ਆਈ 80 ਦੇ ਵਿੱਚ ਔਰ ਫਿਰ ਜੋ ਕੁਝ ਜੂਨ 84 'ਚ ਹੋਇਆ ਜਾਂ ਅੱਜ ਤੱਕ ਚੱਲ ਰਿਹਾ ਹੈ, ਇਹ ਉਸ ਦੌਰ ਦੇ ਵਿੱਚ ਹੀ ਪਲਾਨ ਕੀਤਾ ਗਿਆ। ਰਾਹ ਨੂੰ ਦੀ ਸ਼ੁਰੂਆਤ ਔਰ ਰਾਹ ਨੂੰ ਜਿਹਨੇ ਫਾਊਂਡ ਕੀਤਾ ਮਿਸਟਰ RN ਕੌਰ, ਕਸ਼ਮੀਰੀ ਬ੍ਰਾਹਮਣ ਜਿਹੜਾ ਇੰਟੈਲੀਜੈਂਸ ਬਿਊਰੋ ਦੇ ਵਿੱਚ ਸੀ, ਉਹ ਸਭ ਤੋਂ ਵੱਡਾ ਫਿਰ ਇੰਦਰਾ ਗਾਂਧੀ ਦਾ ਐਡਵਾਈਜ਼ਰ ਵੀ ਸੀ। ਜੂਨ 84 ਦੇ ਫੌਜੀ ਹਮਲੇ ਵੇਲੇ ਜਿਹੜਾ ਸਿਕਿਉਰਿਟੀ ਐਡਵਾਈਜ਼ਰ ਸੀ ਉਹ RN ਕੌਰ ਸੀ। ਕੁਝ ਜਿਹੜੇ ਨੇ ਉਹ ਆਪਣਾ ਇਹ ਦੱਸਣ ਦੇ ਲਈ ਕਿ ਅਸੀਂ ਕਿੰਨੀ ਕਾਮਯਾਬੀ ਨਾਲ ਸਿੱਖ ਮੂਵਮੈਂਟ ਨੂੰ ਪੰਜਾਬ 'ਚ ਖਤਮ ਕੀਤਾ ਹੈ, ਉਹਨਾਂ ਦੇ ਵਿੱਚ ਇੱਕ ਮਲੋਏ ਧਰ ਜਿਹਦੀ ਕਿਤਾਬ ਓਪਨ ਸੀਕ੍ਰੇਟਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 23 ਜੂਨ 2021 ਨੂੰ ਹਾੜ ਨਾਨਕਸ਼ਾਹੀ ਸਮਤ 553 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਬੈਲਫਾਵ ਕੇਬਲ ਇਨ ਕੈਨੇਡਾ, ਰੋਕੂ, ਚਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੀ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਇਹ ਜੂਨ ਦਾ ਸਾਰਾ ਮਹੀਨਾ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ, ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ, ਜੂਨ 84 ਦੇ ਘੱਲੂ ਘਾਰੇ ਵਿੱਚ ਜਿਹੜੇ ਸ਼ਹੀਦ ਹੋਏ ਸ਼ਹੀਦਾਂ ਦੀ ਸ਼ਹਾਦਤ ਨੂੰ ਜਿਹੜਾ ਉਹ ਸਮਰਪਿਤ ਕੀਤਾ ਗਿਆ ਹੈ TV 84 ਵੱਲੋਂ। ਸੋ ਜਿਸ ਤਰ੍ਹਾਂ ਕਿ ਅਸੀਂ ਚਾਹਾਂਗੇ ਕਿ ਤੁਸੀਂ ਜੋ ਅੱਜ ਸ਼ਹੀਦੀ ਮਹੀਨਾ ਹੈਗਾ, ਤੁਸੀਂ ਵੀ ਕੋਈ ਨਾ ਕੋਈ ਆਪਣਾ ਮੈਸੇਜ ਭੇਜ ਕੇ ਪ੍ਰੋਗਰਾਮ ਸੱਚੋ ਸੱਚ ਰਾਹੀਂ ਆਪਣਾ ਜਿਹੜਾ ਮੈਸੇਜ ਹੈ ਉਹ ਤੁਸੀਂ ਸਾਡੇ ਵਿਊਅਰਸ ਨੇ ਉਹਨਾਂ ਨਾਲ ਤੁਸੀਂ ਸਾਂਝਾ ਕਰ ਸਕਦੇ ਹੋ। ਸੋ ਆਪਣਾ ਮੈਸੇਜ ਭੇਜਣ ਲਈ ਤੁਸੀਂ ਸਾਨੂੰ ਫੋਨ ਕਾਲ ਕਰ ਸਕਦੇ ਹੋ ਸਾਡੇ ਇਸ ਨੰਬਰ ਤੇ 5166191984। ਤੁਸੀਂ WhatsApp ਵੀ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਐਂਡ ਜਿਹੜੀ ਦੂਸਰੀ ਈਮੇਲ ਹੈਗੀ ਹੈ sos@tv84.tv ਤੇ। ਸੋ ਜਿਹੜਾ ਜਿਨ੍ਹਾਂ ਨੇ ਸਾਨੂੰ ਸਪਾਂਸਰ ਕੀਤਾ ਹੈ ਉਹਨਾਂ ਬਾਰੇ ਤੁਹਾਨੂੰ ਆਪਾਂ ਦੱਸ ਦਈਏ। ਅੱਜ ਦਾ ਜਿਹੜਾ ਪ੍ਰੋਗਰਾਮ ਸੱਚੋ ਸੱਚ ਸੋ ਕੀਤਾ ਹੈਗਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਸਪਾਂਸਰ ਕੀਤਾ ਗਿਆ। ਸੋ ਅਕਾਲੀ ਦਲ ਅੰਮ੍ਰਿਤਸਰ ਦੀ ਅਮਰੀਕਾ ਯੂਨਿਟ ਵੱਲੋਂ ਅਮਰੀਕੀ ਕਾਂਗਰਸ ਅਤੇ ਸੈਨੇਟ ਵਿੱਚ ਜਮਹੂਰੀ ਤਰੀਕਿਆਂ ਰਾਹੀਂ
ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਲੌਬਿੰਗ ਕੀਤੀ ਜਾਂਦੀ ਹੈ ਤੇ ਸਿੱਖ ਸੰਘਰਸ਼ ਵਿੱਚ ਬਾਹਰਲੇ ਸਿੱਖਾਂ ਦੀ ਭੂਮਿਕਾ ਲਈ ਜਿਹੜੀ ਹਰ ਸੰਭਵ ਯਤਨ ਨੇ ਉਹ ਕੀਤੇ ਜਾਂਦੇ ਨੇ। ਸੋ ਇਸ ਸਪਾਂਸਰਸ਼ਿਪ ਲਈ ਅਸੀਂ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਕਨਵੀਨਰ ਸਰਦਾਰ ਬੂਟਾ ਸਿੰਘ ਖੜੋਦ, ਪ੍ਰਧਾਨ ਸੁਰਜੀਤ ਸਿੰਘ ਕਲਾੜ ਸਮੇਤ ਜਿਹੜੀ ਸਮੁੱਚੀ ਟੀਮ ਹੈ ਉਹਨਾਂ ਦਾ ਅਸੀਂ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਇਸ ਸੈਗਮੈਂਟ ਦੇ ਐਂਡ ਵਿੱਚ ਅਸੀਂ ਉਹਨਾਂ ਦਾ ਮੈਸੇਜ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਹੁਣ ਆਪਾਂ ਜਿਹੜਾ ਅੱਜ ਦਾ ਅਹਿਮ ਇਸ਼ੂ ਹੈ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਉਸ ਵਿੱਚ ਆਪਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਸਭ ਜਾਣਦੇ ਹੋ ਕਿ ਅੱਜ ਤੋਂ ਠੀਕ 36 ਸਾਲ ਪਹਿਲਾਂ 23 ਜੂਨ 1985 ਨੂੰ ਕੈਨੇਡਾ ਤੋਂ ਉੱਡਿਆ 에ਅਰ ਇੰਡੀਆ ਦਾ ਜਹਾਜ਼ ਦਹਿਸ਼ਤਗਰਦੀ ਦੀ ਭੇਟ ਜਿਹੜਾ ਉਹ ਚੜਿਆ, ਜਿਸ ਵਿੱਚ 329 ਬੇਗੁਨਾਹ ਮੁਸਾਫਰ ਅਤੇ ਹਵਾਈ ਅਮਲੇ ਦੇ ਜਿਹੜੇ ਮੈਂਬਰ ਸਨ ਉਹ ਮਾਰੇ ਗਏ ਸਨ। ਸੋ ਇਹ ਕਾਰਾ ਭਾਰਤੀ ਖੁਫੀਆ ਏਜੰਸੀ ਰਾਹ ਦਾ ਸੀ, ਪਰ ਇਸ ਨੂੰ ਖਾਲਿਸਤਾਨੀ ਸਿੱਖਾਂ ਦੇ ਖਾਤੇ ਵਿੱਚ ਜਿਹੜਾ ਉਹ ਪਾਇਆ ਗਿਆ। ਸੋ ਭਾਰਤੀ ਏਜੰਸੀਆਂ ਲੰਬੇ ਸਮੇਂ ਤੋਂ ਬਾਹਰਲੇ ਸਿੱਖਾਂ ਵਿੱਚ ਘੁਸਪੈਠ ਕਰਕੇ ਖਾਲਿਸਤਾਨ ਜਿਹੜੀ ਲਹਿਰ ਹੈ ਉਸ ਨੂੰ ਬਦਨਾਮ ਕਰਨ ਲਈ ਕੁਝੀਆਂ ਜਿਹੜੀਆਂ ਕਾਰਵਾਈਆਂ ਉਹ ਕਰ ਰਹੀਆਂ ਹਨ। ਸੋ ਇਹ 에ਅਰ ਇੰਡੀਆ ਦਾ ਜਿਹੜਾ ਹਾਦਸਾ ਵੀ ਭਾਰਤੀ ਏਜੰਸੀਆਂ ਦੀ ਕਾਰਸਤਾਨੀ ਸੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰ ਹਨ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ। ਕੱਲ ਦੇ ਸਾਡੇ ਸਾਰੇ ਸੈਗਮੈਂਟਸ ਨੂੰ ਬਹੁਤ ਪਸੰਦ ਕੀਤਾ ਗਿਆ ਔਰ ਬਹੁਤ ਸਾਰੇ ਕਮੈਂਟ ਐਪਰੀਸ਼ੀਏਸ਼ਨ ਦੇ, ਖਾਸ ਤੌਰ ਤੇ ਇਮਰਾਨ ਖਾਨ ਸਾਹਿਬ ਦਾ HBO ਦੇ ਉੱਤੇ ਇੰਟਰਵਿਊ ਜਿਹੜਾ ਉਹਦਾ ਐਨਾਲਿਸਿਸ ਸੀ ਉਸ ਨੂੰ ਪਾਕਿਸਤਾਨ ਦੇ ਵੱਡੇ ਸਕਾਲਰਲੀ ਲੋਕਾਂ ਵੱਲੋਂ ਵੀ ਜਿਹੜਾ ਬਹੁਤ ਸਰਾਹਿਆ ਗਿਆ। ਸੋ ਅਸੀਂ ਸਭ ਦਾ ਕਲੈਕਟਿਵ ਜਿਹੜਾ ਉਹ ਸ਼ੁਕਰੀਆ ਅਦਾ ਕਰਦੇ। ਅਸੀਂ ਆਪਣੇ ਸਪਾਂਸਰਸ ਦਾ ਵੀ, ਕਿਉਂਕਿ ਸ਼ਹੀਦੀ ਮਹੀਨੇ ਦੇ ਵਿੱਚ ਸਾਨੂੰ ਜਿੰਨੀ ਸਪੋਰਟ ਆਪਣੀਆਂ ਆਰਗੇਨਾਈਜੇਸ਼ਨਸ ਵੱਲੋਂ, ਪੰਥ ਪ੍ਰਸਤ ਵੀਰਾਂ ਵੱਲੋਂ ਮਿਲ ਰਹੀ ਹੈ, ਅਸੀਂ ਉਸ ਦੇ ਸ਼ੁਕਰਗੁਜ਼ਾਰ ਹਾਂ। ਔਰ ਅੱਜ ਦਾ ਜਿਵੇਂ ਤੁਸੀਂ ਦੱਸਿਆ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਜਿਹੜਾ ਉਹਨਾਂ ਦਾ ਚੈਪਟਰ ਹੈ ਉਹਦੇ ਵੱਲੋਂ ਸਰਦਾਰ ਬੂਟਾ ਸਿੰਘ ਖੜੌਦ, ਸਰਦਾਰ ਸੁਰਜੀਤ ਸਿੰਘ ਕੁਲਾਰ, ਉਹਨਾਂ ਵੱਲੋਂ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਗਿਆ। ਅਸੀਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਦਾ ਦਿਨ ਜਦੋਂ ਅਸੀਂ 23 ਜੂਨ 1985 36 ਸਾਲ ਪਹਿਲਾਂ ਵੱਲ ਨਜ਼ਰ ਮਾਰਦੇ ਹਾਂ ਤੇ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਖੁਫੀਆ ਏਜੰਸੀਆਂ ਦੀ ਗੱਲ ਹੁੰਦੀ ਹੈ ਉਹਨਾਂ ਦੇ ਦੋ ਕਿਸਮ ਦੇ ਆਪਰੇਸ਼ਨਸ ਅਕਸਰ ਅੰਗਰੇਜ਼ੀ ਦੀਆਂ ਟਰਮਸ ਇਸਤੇਮਾਲ ਕੀਤੀਆਂ ਜਾਂਦੀਆਂ ਨੇ, ਇੱਕ ਓਵਰਟ, ਇੱਕ ਕੋਵਰਟ। ਓਵਰਟ ਹੁੰਦਾ ਹੈ ਜਿਹੜਾ ਸਾਹਮਣੇ ਨਜ਼ਰ ਆ ਰਿਹਾ ਹੁੰਦਾ ਹੈ ਕਿ ਭਾਈ ਉਹ ਕੀ ਕਰ ਰਹੇ ਨੇ, ਉਸ ਦੇ ਵਿੱਚ ਕਿਵੇਂ ਕਿਸੇ ਮੂਵਮੈਂਟ ਨੂੰ ਕਿਰਾਏ ਪਾਣਾ ਹੈ, ਉਸ ਦੇ ਵਿੱਚ ਤੁਸੀਂ ਆਪਣੇ ਬੰਦੇ 4 ਵਾੜ ਦਿੱਤੇ, ਭਾਵੇਂ ਮੁੜ ਕੇ ਪਤਾ ਵੀ ਲੱਗ ਗਿਆ ਵੀ ਉਹ ਏਜੰਸੀਆਂ ਦੇ ਨੇ, ਉਹਨਾਂ ਨੇ ਜਾ ਕੇ ਉੱਥੇ ਵਾਇਲੈਂਸ ਕਰ ਦਿੱਤੀ ਔਰ ਸਾਰਾ ਜਿਹੜਾ ਪ੍ਰੋਗਰਾਮ ਹੈ ਉਹਨੂੰ ਕਿਸੇ ਹੋਰ ਪਾਸੇ ਤੋੜ ਦਿੱਤਾ ਔਰ ਤੁਹਾਨੂੰ ਸਰਕਾਰ ਨੂੰ ਦਬਾਣ ਖੰਡਾਣ ਦਾ ਮੌਕਾ ਮਿਲ ਗਿਆ। ਇੱਕ ਜਿਹਨੂੰ ਕੋਵਰਟ ਕਹਿੰਦੇ ਨੇ, ਜਾਂ ਕਿਉਂਕਿ ਖੁਫੀਆ ਲਫ਼ਜ਼ ਹੀ ਕੋਵਰਟ ਹੈ ਔਰ ਖੁਫੀਆ ਆਪਰੇਸ਼ਨ ਦਾ ਮਤਲਬ ਇਹ ਹੁੰਦਾ ਹੈ ਕਿ ਐਸੀ ਵਿਉਂਤਬੰਦੀ ਨਾਲ ਤੁਸੀਂ ਉਸ ਥਾਂ ਤੇ ਜਾ ਕੇ ਵੀ ਜਿੱਥੇ ਜੁਰਿਸਡਿਕਸ਼ਨ ਨਹੀਂ ਹੈ। ਜੇ ਅਸੀਂ ਭਾਰਤ ਦੀਆਂ ਖੁਫੀਆ ਏਜੰਸੀਆਂ ਦੀ ਗੱਲ ਕਰੀਏ ਤਾਂ 1 ਦਰਜਨ ਦੇ ਕਰੀਬ ਉਹਨਾਂ ਦੀਆਂ ਖੁਫੀਆ ਏਜੰਸੀਆਂ ਵਿਦਨ ਕੰਟਰੀ ਕੰਮ ਕਰਦੀਆਂ। ਅੰਗਰੇਜ਼ਾਂ ਦੇ ਜ਼ਮਾਨੇ 'ਚ CID ਸਟੇਟ ਦੀ ਸੀ ਔਰ ਫੈਡਰਲ ਲੈਵਲ ਤੇ ਉਹਨਾਂ ਦੀ ਇੰਟੈਲੀਜੈਂਸ ਬਿਊਰੋ ਸੀ। ਲੇਕਿਨ ਇਹਨਾਂ ਦੇ ਨਾਲ ਕਿਵੇਂ, ਔਰ ਇਸ ਤੋਂ ਇਲਾਵਾ ਜੇ ਫੌਜ ਹੈ, ਫੌਜ ਦੀ ਆਪਣੀ ਮਿਲਟਰੀ ਇੰਟੈਲੀਜੈਂਸ ਹੁੰਦੀ ਹੈ ਔਰ ਇਸੇ ਤਰ੍ਹਾਂ ਜਿਹੜੇ ਹੁਣ ਬਹੁਤ ਇੰਡਸਟਰੀਲਾਈਜ਼ਡ ਮੁਲਕ ਨੇ ਜਾਂ ਇੰਡਸਟਰੀਅਲ ਸਿਕਿਉਰਿਟੀ ਜਿੱਥੇ ਕ੍ਰੀਏਟ ਕੀਤੀ ਹੈ ਉੱਥੇ ਉਹਨਾਂ ਨੇ ਉਹ ਇੰਟੈਲੀਜੈਂਸ ਵੀ ਕ੍ਰੀਏਟ ਕੀਤੀ ਹੈ। ਇਸੇ ਤਰ੍ਹਾਂ ਬਾਰਡਰਸ ਦੇ ਉੱਤੇ ਉਹਨਾਂ ਦੀ ਤਾਕ ਝਾਕ ਰੱਖਣ ਲਈ ਕਿ ਗੁਆਂਢ ਦੇ ਵਿੱਚ ਕੀ ਚੱਲ ਰਿਹਾ ਹੈ, ਜਿੱਥੇ ਬਾਰਡਰ ਸਿਕਿਉਰਿਟੀ ਫੋਰਸਿਸ ਨੇ ਉੱਥੇ ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਵੀ ਨੇ। ਲੇਕਿਨ ਇੰਦਰਾ ਗਾਂਧੀ ਨੇ, ਜਿਸ ਨੇ ਬੜੇ ਜ਼ਾਲਮਾਨਾ ਅੰਦਾਜ਼ ਦੇ ਵਿੱਚ ਐਮਰਜੈਂਸੀ ਵੀ ਲਾਈ ਔਰ ਉਸ ਦੀਆਂ ਡਿਕਟੇਟਰਾਂ ਵਾਲੀਆਂ ਰੁਚੀਆਂ ਦੇ ਥੱਲੇ ਕਲੀਅਰ ਸੀ ਕਿ ਲੋਕਾਂ ਦੇ ਉੱਤੇ ਉਹਨਾਂ ਦਾ ਸ਼ਿਕੰਜਾ ਵੀ ਪੂਰਾ ਕੱਸਿਆ ਜਾਏ ਔਰ ਉਹਨਾਂ ਨੂੰ ਕਿਵੇਂ ਜਿਹੜਾ ਵਿਦਨ ਕੰਟਰੀ ਬਿਲਕੁਲ ਉਹਨਾਂ ਦੀ ਆਵਾਜ਼, ਉਹਨਾਂ ਦੀ ਕੋਈ ਵੀ ਡਾਈਸੈਂਟ ਦੀ ਤਾਕਤ ਨੂੰ ਵੀ ਦਬਾਇਆ ਜਾਏ। ਔਰ ਅਸੀਂ ਦੇਖਦੇ ਹਾਂ ਕਿ ਐਮਰਜੈਂਸੀ ਉਸ ਦਾ ਇੱਕ ਵੱਡਾ ਟਰਾਇਲ ਬੈਲੂਨ ਸੀ ਜਿਹਦੇ 'ਚ ਬੜੇ RSS, ਕਮਿਊਨਿਸਟ ਔਰ ਦੂਸਰੇ ਜੈ ਪ੍ਰਕਾਸ਼ ਨਾਰਾਇਣ ਦੀ ਟੋਟਲ ਰੈਵੋਲੂਸ਼ਨ ਦੀ ਜਿਹੜੀ ਵੱਡੀ ਐਜੀਟੇਸ਼ਨ, ਜਿਹਦੇ 'ਚ 5-5 ਲੱਖ ਦੀਆਂ ਰੈਲੀਆਂ ਹੋ ਰਹੀਆਂ ਸੀ, ਕਦੇ ਪਟਨੇ 'ਚ ਹੋ ਰਹੀ ਹੈ, ਕਦੇ ਦਿੱਲੀ 'ਚ ਹੋ ਰਹੀ ਹੈ,
ਕਿਤੇ ਅਹਿਮਦਾਬਾਦ 'ਚ ਹੋ ਰਹੀ ਹੈ, ਲਖਨਊ 'ਚ ਹੋ ਰਹੀ ਹੈ ਜਾਂ ਲੁਧਿਆਣੇ 'ਚ ਹੋ ਰਹੀ ਹੈ। ਲੇਕਿਨ ਜਦੋਂ ਇੰਦਰਾ ਗਾਂਧੀ ਨੇ, ਜਿਹਨੂੰ ਕਹਿੰਦੇ ਨੇ ਕਿ ਸ਼ੀ ਕਰੈਕਟ ਦਾ ਵਿਪ, ਜਦੋਂ ਐਮਰਜੈਂਸੀ ਲਾਈ ਤਾਂ ਸਾਰੇ ਹੀ ਸੁਸਰੀ ਵਾਂਗ ਸੌਂ ਗਏ। ਬਹੁਤ ਜਿੰਨੇ ਫੜੇ ਗਏ ਉਹ ਫੜੇ ਗਏ, ਬਾਕੀ ਜਾਨ ਬਚਾਉਂਦੇ ਦੌੜ ਗਏ। ਉਹਨਾਂ 'ਚ ਨਰਿੰਦਰ ਮੋਦੀ ਵੀ ਲੁਕਿਆ ਹੋਇਆ, ਸਿਰ ਤੇ ਪੱਗ ਬੰਨ੍ਹ ਕੇ, ਸਿੱਖ ਬਣ ਕੇ ਪੰਜਾਬ 'ਚ ਬਾਦਲਾਂ ਦੇ ਫਾਰਮ 'ਚ ਲੁਕਿਆ ਬੈਠਾ ਰਿਹਾ। ਹਾਲਾਂ ਇੱਕ ਘਟੀਆ ਲੈਵਲ ਛੋਟਾ ਜਿਹਾ ਪ੍ਰਚਾਰਕ ਹੀ ਸੀ, ਲੇਕਿਨ ਪੰਜਾਬ ਦਾ ਇੰਚਾਰਜ ਸੀ RSS ਦਾ। ਇਸੇ ਤਰ੍ਹਾਂ ਸੁਬਰਾਮਨੀਅਮ ਸਵਾਮੀ, ਜਿਹੜਾ ਹੁਣ ਬੜਾ ਆਈਡੀਆਲੋਗ ਬਣ ਕੇ ਔਰ ਬੜੇ ਉਪਦੇਸ਼ ਕਰਦਾ, ਇਹ ਵੀ ਸਿੱਖੀ ਰੂਪ ਦੇ ਵਿੱਚ ਸਿੱਖ ਬਾਣੇ 'ਚ ਪੱਗ ਬੰਨ੍ਹ ਕੇ, ਔਰ ਦੂਜਾ ਪਹਿਲਾਂ ਇੰਡੀਆ 'ਚ ਵਿਚਰਦਾ ਰਿਹਾ, ਫਿਰ ਉੱਥੋਂ ਕਿਵੇਂ ਬਾਹਰ ਨਿਕਲਿਆ, ਫਿਰ ਵਾਪਸ ਗਿਆ। ਔਰ ਇਸੇ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਨੇ। ਔਰ RSS ਦਾ ਉਸ ਵੇਲੇ ਦਾ ਮੁਖੀ, ਜਿਸ ਨੂੰ ਫੜ ਲਿਆ ਇੰਦਰਾ ਗਾਂਧੀ ਨੇ, ਕਿਵੇਂ ਜੇਲ੍ਹ 'ਚ ਬਹਿ ਕੇ ਉਹਨੇ ਚਿੱਠੀਆਂ ਮਾਫੀਨਾਮੇ ਲਿਖੇ ਕਿ ਮੈਨੂੰ ਮੌਕਾ ਦਿਓ, ਮੈਂ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਔਰ ਤੁਸੀਂ ਬਹੁਤ ਵੱਡੀ ਸੇਵਾ ਕਰ ਰਹੇ ਹੋ ਭਾਰਤ ਮਾਤਾ ਦੀ। ਸੋ ਉਸ ਦੌਰ ਦੇ ਵਿੱਚ ਵੀ ਜੇ ਖਲੋਤੇ ਤਾਂ ਸਿੱਖ ਖਲੋਤੇ। ਔਰ ਅਕਾਲੀ ਪਾਰਟੀ, ਜਿੱਥੇ ਅਸੀਂ ਅੱਜ ਦੇ ਬਾਦਲ ਕਿਆਂ ਔਰ ਦੂਸਰਿਆਂ ਨੇ ਕੀ ਡੈਮੇਜ ਕੀਤੇ ਨੇ ਉਹਦਾ ਜ਼ਿਕਰ ਕਰਦੇ ਹਾਂ, ਪਰ ਜਿੱਥੇ ਕੋਈ ਪ੍ਰੋਪਰ ਕੰਮ ਹੈ ਉਹਨੂੰ ਐਕਨੋਲੇਜ ਕਰਨਾ ਸਾਡਾ ਫਰਜ਼ ਹੈ ਔਰ ਇਹ ਇਮਾਨਦਾਰ ਪਹੁੰਚ ਹੁੰਦੀ ਹੈ। ਅਕਾਲੀ ਦਲ ਨੇ ਹਰਚੰਦ ਸਿੰਘ ਲੌਂਗੋਵਾਲ ਦੀ ਅਗਵਾਈ ਥੱਲੇ ਬਾਅਦ 'ਚ ਉਹਨੇ ਕੀ ਕੀਤਾ ਕੀ ਨਹੀਂ, ਇਸ ਨੂੰ ਜੇ ਇੱਕ ਪਾਸੇ ਰੱਖੀਏ ਹੁਣ ਦੀ ਗੱਲ ਕਰਨ ਵੇਲੇ, ਤੇ ਐਮਰਜੈਂਸੀ ਦੇ ਖਿਲਾਫ ਮੋਰਚਾ ਜਿੰਨੀ ਦੇਰ 21 ਮਹੀਨੇ ਐਮਰਜੈਂਸੀ ਚੱਲਦੀ ਰਹੀ, ਪੰਜਾਬ ਦੇ ਵਿੱਚੋਂ ਅਕਾਲੀ ਦਲ ਦੀ ਕਮਾਂਡ ਥੱਲੇ ਉਸੇ ਅਕਾਲ ਤਖਤ ਤੇ ਅਰਦਾਸ ਕਰਕੇ, ਜਿਸ ਅਕਾਲ ਤਖਤ ਨੂੰ ਬਾਅਦ ਦੇ ਵਿੱਚ ਇੱਕ ਸਜ਼ਾ ਦੇ ਤੌਰ ਤੇ ਸਿੱਖ ਕੌਮ ਨੂੰ ਵੀ ਟਾਰਗੇਟ ਕੀਤਾ ਔਰ ਅਕਾਲ ਤਖਤ ਨੂੰ ਵੀ ਟਾਰਗੇਟ ਕੀਤਾ, 43,000 ਤੋਂ ਜ਼ਿਆਦਾ ਸਿੱਖ ਵਲੰਟੀਅਰਸ ਨੇ ਗ੍ਰਿਫਤਾਰੀ ਦਿੱਤੀ ਐਮਰਜੈਂਸੀ ਤੋੜਨ ਦੇ ਲਈ। ਔਰ ਉਹੀ ਸੀ ਅਸੀਂ ਜਿਹਨੂੰ ਫਿਰ ਕਹਿੰਦੇ ਨੇ ਕਿ ਵੀ ਕੇਮ ਇਨ ਦਾ ਸਟਾਰਮਸ ਆਈ, ਕਿ ਭਾਈ ਅਸੀਂ ਜਿਹੜਾ ਉਹਨਾਂ ਦੀ ਅੱਖ 'ਚ ਰੜਕਣ ਲੱਗੇ। ਔਰ ਫਿਰ ਕਿਵੇਂ ਜਦੋਂ ਇੰਦਰਾ ਗਾਂਧੀ ਐਮਰਜੈਂਸੀ ਤੋਂ ਬਾਅਦ ਤਾਂ ਮੁਰਾਰਜੀ ਦੇਸਾਈ ਆ ਗਿਆ, ਚਰਨ ਸਿੰਘ ਆ ਗਿਆ, ਫਿਰ ਕੋਈ ਹੋਰ ਆ ਗਿਆ, ਲੇਕਿਨ ਜਦੋਂ ਦੁਬਾਰਾ ਇਲੈਕਸ਼ਨਾਂ ਹੋਈਆਂ ਮਿਡ ਟਰਮ ਟਾਈਪ, ਔਰ ਉਹਦੇ 'ਚ ਇੰਦਰਾ ਗਾਂਧੀ ਵਾਪਸ ਆਈ 80 ਦੇ ਵਿੱਚ, ਔਰ ਫਿਰ ਜੋ ਕੁਝ ਜੂਨ 84 'ਚ ਹੋਇਆ ਜਾਂ ਅੱਜ ਤੱਕ ਚੱਲ ਰਿਹਾ ਹੈ, ਇਹ ਉਸ ਦੌਰ ਦੇ ਵਿੱਚ ਹੀ ਪਲਾਨ ਕੀਤਾ ਗਿਆ। ਪਰ ਜਿੱਥੇ ਇੰਦਰਾ ਗਾਂਧੀ ਨੇ ਇਸ ਕਿਸਮ ਦਾ ਜਿਹੜਾ ਉਹ ਡਿਕਟੇਟਰਾਨਾ ਰਵੱਈਆ ਰੱਖਿਆ, ਇਹ ਵੀ ਇੰਦਰਾ ਗਾਂਧੀ ਨੂੰ ਹੀ ਕ੍ਰੈਡਿਟ ਜਾਂਦਾ ਹੈ, ਜੇ ਉਹਨੂੰ ਉਹਨਾਂ ਦੇ ਐਂਗਲ ਤੋਂ ਕ੍ਰੈਡਿਟ ਕਹਿਣਾ ਹੋਏ, ਕਿ ਉਹਨੇ ਦਰਜਨਾਂ ਹੋਰ ਇੰਟੈਲੀਜੈਂਸ ਏਜੰਸੀਆਂ ਖੜੀਆਂ ਕੀਤੀਆਂ, ਜਿਨ੍ਹਾਂ 'ਚ ਇੱਕ ਪਾਵਰਫੁਲ ਏਜੰਸੀ RAW, ਰਿਸਰਚ ਐਂਡ ਐਨਾਲਿਸਿਸ ਵਿੰਗ ਜਿਹਦਾ ਨਾਂ ਰੱਖਿਆ ਗਿਆ। ਹਾਲਾਂ ਉਹ ਇਹਨੂੰ RAW ਕਹਿਣਾ ਪਸੰਦ ਕਰਦੇ ਨੇ, ਕਿਉਂਕਿ ਜਦੋਂ ਐਬਰੀਵੇਸ਼ਨ ਰਿਸਰਚ ਐਂਡ ਐਨਾਲਿਸਿਸ ਵਿੰਗ ਦੀ ਬਣਦੀ ਹੈ ਤਾਂ ਦਾ ਮਤਲਬ ਤਾਂ ਹੁੰਦਾ ਕੱਚਾ ਪਿੱਲਾ। ਸੋ ਉਹਨਾਂ ਨੂੰ ਲੱਗਦਾ ਕਿ ਵੀ ਇਹ ਸਾਡੀ ਪ੍ਰੋਫੈਸ਼ਨਲ ਜਿਹੜੀ ਕੈਪੇਬਿਲਿਟੀ ਹੈ ਉਹਦੇ ਤੇ ਉਹਦਾ ਨਾਂ ਜਿਹੜਾ ਉਹ ਗਲਤ ਕੱਚਾ ਪਿੱਲਾ ਲੇਬਲ ਲੱਗ ਜਾਂਦਾ। ਪਰ ਨੂੰ ਦੀ ਸ਼ੁਰੂਆਤ ਔਰ ਨੂੰ ਜਿਹਨੇ ਫਾਊਂਡ ਕੀਤਾ ਮਿਸਟਰ RN ਕੌਰ, ਕਸ਼ਮੀਰੀ ਬ੍ਰਾਹਮਣ ਜਿਹੜਾ ਇੰਟੈਲੀਜੈਂਸ ਬਿਊਰੋ ਦੇ ਵਿੱਚ ਸੀ, ਉਹ ਸਭ ਤੋਂ ਵੱਡਾ ਫਿਰ ਇੰਦਰਾ ਗਾਂਧੀ ਦਾ ਐਡਵਾਈਜ਼ਰ ਵੀ ਸੀ। ਜੂਨ 84 ਦੇ ਫੌਜੀ ਹਮਲੇ ਵੇਲੇ ਜਿਹੜਾ ਸਿਕਿਉਰਿਟੀ ਐਡਵਾਈਜ਼ਰ ਸੀ ਉਹ RN ਕੌਰ ਸੀ। ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਨੇ ਫਿਰ ਅੱਗੋਂ ਇੱਕ ਥਰਡ ਏਜੰਸੀ ਕ੍ਰੀਏਟ ਕੀਤੀ, ਕਿਉਂਕਿ ਇਹ ਸਾਨੂੰ ਵੀ ਪਤਾ ਨਾ ਲੱਗਦਾ ਜੇ ਦੇ ਵਿੱਚ ਰਹੇ ਜਾਂ ਇੰਟੈਲੀਜੈਂਸ ਬਿਊਰੋ ਦੇ ਵਿੱਚ ਰਹੇ ਲੋਕ ਜਿਹੜੇ ਨੇ, ਉਹੀ ਬਾਅਦ ਦੇ ਵਿੱਚ ਕੁਝ ਫਰਸਟ੍ਰੇਸ਼ਨ ਦੇ ਵਿੱਚ, ਕੁਝ ਜਿਹੜੇ ਨੇ ਉਹ ਆਪਣਾ ਇਹ ਦੱਸਣ ਦੇ ਲਈ ਕਿ ਅਸੀਂ ਕਿੰਨੀ ਕਾਮਯਾਬੀ ਨਾਲ ਸਿੱਖ ਮੂਵਮੈਂਟ ਨੂੰ ਪੰਜਾਬ 'ਚ ਖਤਮ ਕੀਤਾ ਹੈ, ਉਹਨਾਂ ਦੇ ਵਿੱਚ ਇੱਕ ਮਲੋਏ ਧਰ ਜਿਹਦੀ ਕਿਤਾਬ ਓਪਨ ਸੀਕ੍ਰੇਟਸ ਜਿਹੜੀ ਹੈ, ਉਹ ਹੁਣ ਤਾਂ ਉਹ ਮਰ ਗਿਆ ਕੈਂਸਰ ਦੇ ਨਾਲ, ਲੇਕਿਨ ਬਾਅਦ ਦੇ ਵਿੱਚ ਉਸ ਦੇ ਉੱਤੇ ਈਵਨ ਕੇਸ ਵੀ ਕੀਤਾ ਗਿਆ, ਕਿਉਂਕਿ ਓਪਨ ਸੀਕ੍ਰੇਟਸ ਬਹੁਤ ਕੁਝ ਲੁਕਾਉਂਦੀ ਹੈ ਪਰ ਬਹੁਤ ਕੁਝ ਓਪਨ ਵੀ ਕਰਦੀ ਹੈ। ਔਰ ਉਹ ਸਾਡੀਆਂ ਅੱਖਾਂ ਵੀ ਓਪਨ ਕੀਤੀਆਂ ਉਸਨੇ ਕਿ ਕਿਸ ਹੱਦ ਤੱਕ ਸਾਡੀ ਮੂਵਮੈਂਟ ਦੇ ਵਿੱਚ ਘੁਸਪੈਠ ਸੀ, ਕਿਵੇਂ ਪੰਜਾਬ 'ਚ ਮਿਲੀਟੈਂਸੀ ਨੂੰ ਲੀਹੋਂ ਲਾਇਆ ਗਿਆ, ਕਿਵੇਂ ਇੰਟੈਲੀਜੈਂਸ ਆਪਰੇਟਿਵ ਬੜੇ ਹੋਏ ਸੀ ਵਿੱਚ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਜਿੱਥੇ ਜੂਨ 84 ਤੋਂ ਹੁਣ ਤੱਕ 80 ਤੋਂ 100 ਤੱਕ ਕਿਤਾਬਾਂ ਜਿਹੜੀਆਂ ਨੇ ਦਰਬਾਰ ਸਾਹਿਬ ਤੇ ਹਮਲੇ ਨਾਲ ਸੰਬੰਧਿਤ, ਗੇਮ ਵੱਡੀ ਗੇਮ ਕੀ ਸੀ ਔਰ ਕੀ ਆ ਉਹ ਸਾਹਮਣੇ ਆਈਆਂ ਨੇ। ਉਹਦੇ 'ਚ ਕੁਝ ਕਿਤਾਬਾਂ ਉਹ ਨੇ ਜਿਹੜੀਆਂ ਜ਼ਾਹਰ ਹੈ ਇੰਟੈਲੀਜੈਂਸ ਆਪਰੇਟਿਵਸ ਨੇ ਲਿਖੀਆਂ। ਉਹਨਾਂ 'ਚੋਂ ਇੱਕ ਜਿਹੜੀ ਹੈ ਉਹਨਾਂ ਦੇ ਸਵਰਨ ਸਿੰਘ ਜਿਹੜਾ ਫੋਰਨ ਮਿਨਿਸਟਰ ਵੀ ਰਿਹਾ, ਉਹਦੇ ਜਵਾਈ ਸਿੱਧੂ ਨੇ ਲਿਖੀ ਹੈ ਖਾਲਿਸਤਾਨ ਕੰਸਪੀਰੇਸੀ ਦੇ ਥੱਲੇ। ਇਸੇ ਤਰ੍ਹਾਂ ਇੱਕ ਯਾਦਵ ਨਾਂ ਦਾ ਜਿਹੜਾ ਇੰਟੈਲੀਜੈਂਸ ਲਈ ਜ਼ਾਹਰ ਹੈ ਕਿ ਉਹਨਾਂ ਦਾ ਹੀ ਜਰਨਲਿਸਟ ਸੀ, ਉਹਨੇ ਵੀ ਉਹਦੇ ਕਿਤਾਬ ਦਾ ਨਾਂ ਹੀ RAW ਰੱਖਿਆ
ਔਰ ਉਸ ਦੇ ਵਿੱਚੋਂ ਹੁਣੇ ਹੀ ਆਈ ਆ ਕੁਝ ਮਹੀਨੇ ਪਹਿਲਾਂ ਜੀ। ਔਰ ਉਹਦੇ ਚ ਪੂਰਾ ਰਾਹ ਦਾ ਓਵਰਸੀਜ਼ ਆਪਰੇਸ਼ਨ ਕੀ ਸੀ, ਖਾਲਿਸਤਾਨ ਦਾ ਜਿਹੜਾ ਚੈਪਟਰ ਹੈ ਉਹਦੇ ਚ ਉਹਨੇ ਮੇਰੀਆਂ ਅੱਖਾਂ ਖੋਲੀਆਂ ਕਿ ਭਾਈ ਕਿਵੇਂ ਅਮਰੀਕਾ 'ਚ ਕਿਸ ਹੱਦ ਤੱਕ ਉਹਨਾਂ ਦੀ ਘੁਸਪੈਠ ਸੀ, ਯੂਕੇ ਦੇ ਵਿੱਚ ਕਿਵੇਂ ਉਹਨਾਂ ਨੇ ਈਵਨ ਜਿਹੜੇ ਲੋਕ ਥੋੜੇ ਬਹੁਤ ਪਾਕਿਸਤਾਨੀ ਕਮਿਊਨਿਟੀ ਦੇ ਸਿੰਪਥੀ ਰੱਖਦੇ ਸੀ ਉਹਨਾਂ ਚੋਂ ਇੱਕ ਨੂੰ ਕਿਵੇਂ ਜਦੋਂ ਉਹ ਲਾਹੌਰ ਗਿਆ ਤਾਂ ਉਹਦੇ ਘਰ ਦੇ ਬਾਹਰ ਹੀ ਉਹਨੂੰ ਜਿਹੜਾ ਉੱਥੇ ਜਿਹੜੇ ਉਹਨਾਂ ਦੇ ਹਾਇਰਡ ਕਿਲਰ ਸੀ ਉਹਨਾਂ ਰਾਹੀਂ ਮਰਵਾਇਆ ਔਰ ਉਹਨੂੰ ਇਵੇਂ ਲੱਗਾ ਕਿ ਜੀ ਉਹਨੂੰ ਜਿਹੜਾ ਉੱਥੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜੀ ਇਹ ਪੁਰਾਣਾ ਇਹਨਾਂ ਦਾ ਕੋਈ ਫੈਮਿਲੀ ਫਿਊਡ ਸੀ, ਬਦਲਾ ਲਿਆ ਗਿਆ। ਔਰ ਇਸੇ ਤਰ੍ਹਾਂ ਕਿਵੇਂ ਕੈਨੇਡਾ ਦੇ ਵਿੱਚ ਔਰ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ। ਔਰ ਜੇ ਅਸੀਂ ਇਸ ਵਾਕਿਆ ਦੀ ਗੱਲ ਕਰੀਏ ਜਿਹੜੀ 36 ਸਾਲ ਪਹਿਲਾਂ ਅੱਜ ਦੇ ਦਿਨ ਏਅਰ ਇੰਡੀਆ ਡਿਜ਼ਾਸਟਰ ਜਿਸ ਜਹਾਜ਼ ਦਾ ਨਾਂ ਕਨਿਸ਼ਕਾ ਸੀ, ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਜੂਨ 84 ਦਾ ਘੱਲੂਘਾਰਾ ਪਲਾਨ ਕੀਤਾ ਉਹਨਾਂ ਨੇ, ਜ਼ਾਹਰ ਹੈ ਉਸ ਤੋਂ ਪਹਿਲਾਂ ਹੀ ਕੈਨੇਡਾ ਦੇ ਵਿੱਚ ਜਿਹੜੀ ਭਾਰਤੀ ਏਜੰਸੀਆਂ ਦੀ ਇਨਵੋਲਵਮੈਂਟ ਹੈ ਉਹ ਤਾਂ ਅਸੀਂ ਲੇਟ 70s ਦੇ ਵਿੱਚ ਹੀ ਦੇਖਦੇ ਹਾਂ। ਔਰ ਇੱਕ ਕੇਸ ਜਿਹੜਾ ਉਸ ਜ਼ਮਾਨੇ 'ਚ ਪੰਜਾਬ 'ਚ ਹੁੰਦਿਆਂ ਵੀ ਅਸੀਂ ਪੜ੍ਹਿਆ, ਅਖਬਾਰਾਂ 'ਚ ਚਰਚਾ 'ਚ ਸੀ। ਔਰ ਇਹ ਜਿਉਂ ਹੀ ਧਰਮਯੁੱਧ ਮੋਰਚਾ ਵੀ ਜਿਹੜਾ ਉਹ 82 ਦੇ ਵਿੱਚ ਸ਼ੁਰੂ ਹੁੰਦਾ, ਈਵਨ ਉਸ ਤੋਂ ਵੀ ਪਹਿਲਾਂ ਕਿ ਭਾਈ ਕਿਵੇਂ ਕੁਝ ਨੌਜਵਾਨ ਜਿਹੜੇ ਕੈਨੇਡਾ ਦੇ ਵਿੱਚ ਆਏ, ਕਿਸ਼ਤੀ ਰਾਹੀਂ ਆਏ ਕਿ ਕਾਹਦੇ ਰਾਹੀਂ ਆਏ, ਔਰ ਉਹਨਾਂ ਦੀ ਵੱਡੀ ਗਿਣਤੀ ਸੀ। ਮੈਂ ਐਗਜ਼ੈਕਟਲੀ ਮੈਨੂੰ ਉਹਦੀਆਂ ਡਿਟੇਲਸ ਯਾਦ ਨਹੀਂ ਨੇ। ਔਰ ਉਹਨਾਂ ਨੇ ਕਲੇਮ ਕੀਤਾ ਕਿ ਭਾਈ ਸਾਡੇ ਨਾਲ ਤੇ ਪਰਸੀਕਿਊਸ਼ਨ ਹੋ ਰਹੀ ਹੈ ਔਰ ਅਸਾਈਲਮ ਮੰਗੀ, ਰੈਫਿਊਜੀ ਕਹਿੰਦੇ ਨੇ ਲਫ਼ਜ਼ ਕੈਨੇਡਾ 'ਚ, ਅਸੀਂ ਇੱਥੇ ਅਸਾਈਲਮ ਇਸਤੇਮਾਲ ਕਰਦੇ ਹਾਂ। ਉਹ ਕਿੰਨਾ ਵੱਡਾ ਜਿਹੜਾ ਉਹ ਚਰਚਾ ਦਾ ਵਿਸ਼ਾ ਬਣਿਆ ਔਰ ਕਿਵੇਂ ਇਵੈਂਚੁਅਲੀ ਪਰਸਨਲ ਸ਼ੋਰਟੀਜ਼ ਦੇ ਉੱਤੇ ਬਹੁਤ ਸਾਰਿਆਂ ਨੂੰ ਜਿਹੜਾ ਉਹ ਕੈਨੇਡਾ 'ਚ ਐਂਟਰ ਹੋ ਲੈਣ ਦਿੱਤਾ ਗਿਆ। ਪਰ ਉਸ ਪੀਰੀਅਡ ਦੇ ਵਿੱਚ ਕਿਵੇਂ ਇੰਡੀਅਨ ਏਜੰਸੀਜ਼ ਜਿਹੜਾ ਕੈਨੇਡਾ ਦੇ ਵਿੱਚ ਵੈਸਟਰਨ ਦਾ ਗੁਰਦੁਆਰਾ ਸੀ ਉਸ ਦੇ ਵਿੱਚ ਕਿਵੇਂ ਐਕਟਿਵ ਸੀ, ਕਿਵੇਂ ਜਿਹੜਾ ਕੋਰਟ ਰੂਮ ਦੇ ਵਿੱਚ ਮਰਡਰ ਕਰਵਾਏ ਜਾਂਦੇ ਨੇ। ਅਮਰਜੀਤ ਸਿੰਘ ਸਮਰਾ ਨਾਂ ਦਾ ਕਾਤਲ ਜਿਹੜਾ ਬਾਅਦ ਦੇ ਵਿੱਚ ਸਲਿੱਪ ਕਰਕੇ ਜਿਹੜਾ ਉਹ ਇੰਡੀਆ ਵਾਪਸ ਪਹੁੰਚ ਜਾਂਦਾ ਹੈ ਔਰ ਉਹਨੂੰ ਕਿਵੇਂ ਫਿਰ ਕੈਨੇਡਾ ਆਉਣਾ ਪੈਂਦਾ ਜਾਂ ਲਿਆਇਆ ਜਾਂਦਾ ਹੈ। ਸੋ ਇਸ ਗੱਲ ਦਾ ਧਿਆਨ ਰਹੇ ਕਿ ਵੀ ਜਿਹੜੀ ਐਕਟੀਵਿਟੀ ਹੈ, ਕਿਉਂਕਿ ਉਸ ਵੇਲੇ ਅਜੇ ਅਮਰੀਕਾ ਦੇ, ਕਿਉਂਕਿ ਅਮਰੀਕਾ 'ਚ ਭਾਵੇਂ 19 ਸਿੱਖ ਰਹਿੰਦੇ ਨੇ ਜਿੰਨੇ ਕੈਨੇਡਾ 'ਚ ਨੇ, ਪਰ ਇੱਕ ਥਾਂ ਤੇ ਨਹੀਂ ਨੇ। ਕੈਨੇਡਾ 'ਚ ਪੋਲੀਟੀਕਲ ਪ੍ਰੋਸੈਸ 'ਚ ਵੀ ਉਹ ਹਾਵੀ ਨੇ, ਐਕਟਿਵ ਵੀ ਨੇ। ਕੈਨੇਡਾ ਦੀ ਤਾਂ ਆਬਾਦੀ ਕੈਲੀਫੋਰਨੀਆ ਦੇ ਬਰਾਬਰ ਹੈ। ਸੋ ਪਹਿਲਾ ਡੇਂਜਰ ਉਹਨਾਂ ਨੂੰ ਕੈਨੇਡਾ ਦੇ ਵਿੱਚ ਰਿਹਾ ਕਿ ਭਾਈ ਜਦੋਂ ਵੀ ਅਸੀਂ ਸਿੱਖਾਂ ਦੀ ਪਰਸੀਕਿਊਸ਼ਨ ਜਾਂ ਹਮਲਾ ਕਰਨਾ ਹੈ ਦਰਬਾਰ ਸਾਹਿਬ ਤੇ, ਕੈਨੇਡਾ ਔਰ ਯੂਕੇ ਇਹ ਜਿਹੜੇ ਨੇ ਰਿਐਕਟ ਕਰਨਗੇ। ਯੂਕੇ ਦੇ ਵਿੱਚ ਤਾਂ ਉਹਨਾਂ ਨੇ ਆਲਰੇਡੀ ਮਾਰਗਰੇਟ ਥੈਚਰ ਨੂੰ ਕਾਬੂ ਕੀਤਾ ਹੋਇਆ ਸੀ। ਅਸੀਂ ਦੇਖਦੇ ਹਾਂ ਕਿ ਕਿਵੇਂ ਫੈਬਰੂਰੀ 84 ਦੇ ਵਿੱਚ ਜਿਹੜੇ ਹੁਣ ਜਿਹੜਾ ਮਾਰਗਰੇਟ ਥੈਚਰ ਦਾ ਕੀ ਰੋਲ ਸੀ ਦਰਬਾਰ ਸਾਹਿਬ ਤੇ ਹਮਲੇ ਲਈ, ਉਹਨਾਂ ਦੀ MI6 ਜਿਹੜੇ ਉਹਨਾਂ ਦੇ 2 ਟਾਪ ਆਫੀਸ਼ੀਅਲ ਔਰ ਰਿੱਕੀ ਕਰਦੇ ਨੇ ਔਰ ਹੋਰ ਕੀ ਮਦਦ ਕੀਤੀ, ਕਿਉਂਕਿ ਫਾਈਲਾਂ ਵਾਪਸ ਰੋਕ ਦਿੱਤੀਆਂ ਗਈਆਂ ਟੀ ਕਲਾਸੀਫਾਈ ਹੋਣ ਤੋਂ, ਲੇਕਿਨ ਉੱਥੇ ਐਕਟਿਵ ਇਨਵੋਲਵਮੈਂਟ ਸੀ। ਔਰ ਉਹਦਾ ਅਸੀਂ ਸਬੂਤ ਵੀ ਦੇਖਿਆ ਕਿ ਜੂਨ 84 ਤੋਂ ਬਾਅਦ ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਨਵੰਬਰ 'ਚ ਆਉਂਦਾ ਹੈ, ਧਾਰਮਿਕ ਨਗਰ ਕੀਰਤਨ ਦੇ ਉੱਤੇ ਪਾਬੰਦੀ ਮਾਰਗਰੇਟ ਥੈਚਰ ਦੇ ਹੁਕਮਾਂ ਥੱਲੇ ਲੱਗਦੀ ਹੈ, ਕਹਿ ਕੇ ਕਿ ਜੀ ਇਹਦੇ 'ਚ ਖਾਲਿਸਤਾਨ ਦੇ ਨਾਅਰੇ ਲੱਗਣਗੇ। ਸੋ ਇਹ ਇੱਕ ਕਾਲਾ ਚੈਪਟਰ ਹੈ ਜਿਹੜਾ ਕਦੇ, ਕਿਉਂਕਿ ਇਹ ਲੇਬਰ ਪਾਰਟੀ ਦਾ ਪ੍ਰੋਮਿਸ ਹੈ ਕਿ ਜਦੋਂ ਉਹਨਾਂ ਦੀ ਹਕੂਮਤ ਯੂਕੇ 'ਚ ਬਣੀ ਉਹ ਇਸ ਦੇ ਉੱਤੇ ਇੰਡੀਪੈਂਡੈਂਟ ਕਮਿਸ਼ਨ ਬਣਾਉਣਗੇ ਔਰ ਇੰਗਲੈਂਡ ਦਾ ਯੂਕੇ ਦਾ ਕੀ ਰੋਲ ਰਿਹਾ ਉਹਨੂੰ ਸਾਬਤ ਕਰਨਗੇ। ਲੇਕਿਨ ਮੰਦੇ ਭਾਗਾਂ ਨੂੰ ਕੈਨੇਡਾ ਦੇ ਵਿੱਚ ਭਾਰਤੀ ਖੁਫੀਆ ਏਜੰਸੀਆਂ ਨੇ ਕਿਵੇਂ, ਵੈਦਰ ਪੋਲੀਟੀਕਲ ਸਰਪ੍ਰਸਤੀ ਉਸ ਵੇਲੇ ਦੀ ਕੈਨੇਡਾ ਦੀ ਹਕੂਮਤ ਦੀ ਸੀ ਕਿ ਨਹੀਂ ਸਾਨੂੰ ਨਹੀਂ ਪਤਾ ਹੈ, ਪਰ ਇੱਕ ਗੱਲ ਜ਼ਾਹਰ ਹੈ ਕਿ ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ RCMP, ਕੈਨੇਡਾ ਦੀ ਇੰਟੈਲੀਜੈਂਸ ਏਜੰਸੀ CSIS ਔਰ ਉਹ ਸਾਰਿਆਂ ਨੂੰ ਜਿਹੜਾ ਭਾਰਤੀ ਏਜੰਸੀਆਂ ਨੇ ਈਦਰ ਆਪਣੇ ਜਿਹੜਾ ਉਹ ਟਰੈਪ 'ਚ ਲਿਆ ਹੋਇਆ ਸੀ ਜਾਂ ਉਹ ਇੰਨੇ ਸੁਸਤ ਸੀ ਕਿ ਭਾਰਤੀ ਏਜੰਸੀਆਂ ਕਿਵੇਂ ਸਿੱਖਾਂ ਦੇ ਵਿੱਚ ਵੜ ਕੇ ਕੀ ਕੁਝ ਕਰ ਰਹੀਆਂ ਨੇ। ਔਰ ਇਸ ਤੋਂ ਇਲਾਵਾ ਜੇ ਮਲੋਏ ਧਾਰ ਦੀ ਕਿਤਾਬ ਨੂੰ ਹੀ ਦੇਖਣਾ ਹੋਏ ਤਾਂ ਫਿਰ ਸਾਹਮਣੇ ਆ ਜਾਂਦਾ ਹੈ ਕਿ ਭਾਈ ਜਿਹੜਾ ਮਲੋਏ ਧਾਰ ਹੈ ਉਹ ਕਹਿੰਦਾ ਜੀ ਮੈਂ ਪੋਸਟਡ ਸੀ ਆਟਵਾ ਦੇ ਵਿੱਚ, ਔਰ 84 ਤੋਂ ਬਾਅਦ ਦੀ ਗੱਲ ਉਹ ਕਰ ਰਿਹਾ ਹੈ। ਮੈਨੂੰ ਗਾਉਣਾ ਆਉਂਦਾ ਸੀ ਕਿਉਂਕਿ ਮਲੋਏ ਧਾਰ ਕਸ਼ਮੀਰੀ ਬ੍ਰਾਹਮਣ ਨਹੀਂ ਹੈ, ਯੂਜਲੀ ਧਾਰ ਬ੍ਰਾਹਮਣ ਨੇ ਕਸ਼ਮੀਰ ਦੇ, ਇਹ ਬੰਗਾਲੀ। ਔਰ ਉਹਦੇ 'ਚ ਉਹਨੇ ਕਿਹਾ ਜੀ ਮੈਂ ਤਾਂ ਗੁਰਦੁਆਰੇ ਐਤਵਾਰ ਆਟਵਾ ਦੇ ਜਿਹੜਾ ਜਾ ਕੇ ਸ਼ਬਦ ਵੀ ਪੜ੍ਹਦਾ ਸੀ ਔਰ ਮੇਰੇ ਸਾਰੇ ਕੰਟੈਕਟਸ। ਸੋ ਇਹ ਮੈਂ ਦੱਸ ਰਿਹਾ ਵੀ 84 ਤੋਂ ਬਾਅਦ ਵੀ ਸਾਡੇ ਜਿਵੇਂ ਹੁੰਦਾ ਹੈ
ਕੋਈ ਨੌਨ ਸਿੱਖ ਜਦੋਂ ਗੁਰਦੁਆਰੇ ਆਏ ਤਾਂ ਸਾਨੂੰ ਈਵਨ ਉਹ ਅਦਬ ਅਦਾਬ ਵੀ ਭੁੱਲ ਜਾਂਦਾ। ਕੋਈ ਗੋਰਾ ਆ ਜਾਏ ਫਿਰ ਤਾਂ ਅੱਡੀਆਂ ਚੁੱਕੀਆਂ ਹੁੰਦੀਆਂ ਕਿ ਨਾਲ ਫੋਟੋ ਲਵਾਉਣੀ ਹੈ। ਇਹ ਅਹਿਸਾਸੇ ਕਮਤਰੀ ਨੂੰ ਲੈ ਕੇ ਅਸੀਂ ਤੁਰੇ ਹੋਏ ਹਾਂ, ਔਰ ਕਦੇ ਇਸ ਗੱਲ ਦਾ ਧਿਆਨ ਹੀ ਨਹੀਂ ਅਸੀਂ ਦਿੰਦੇ ਕਿ ਭਾਈ ਕਿਸ ਲੈਵਲ ਦੀ ਇਨਫਿਲਟ੍ਰੇਸ਼ਨ। ਇਹੀ ਹਾਲ ਸਾਡੀਆਂ ਧਾਰਮਿਕ ਜਥੇਬੰਦੀਆਂ ਦਾ ਸੀ। ਔਰ ਇਹਦੇ ਬਾਰੇ ਜਿਹੜਾ ਫੁੱਲ ਐਕਸਪੋਜ਼ੇ, ਕਿਉਂਕਿ ਗੱਲ ਅਸੀਂ 36 ਸਾਲ ਪਹਿਲਾਂ ਦੇ ਇਸ ਵਾਕਿਆ ਦੀ ਕਰ ਰਹੇ ਹਾਂ ਜਿਸ ਦੇ ਵਿੱਚ ਜਿਹੜਾ ਕਨਿਸ਼ਕਾ ਦਾ ਹਾਦਸਾ ਆਇਰਲੈਂਡ ਦੇ ਉੱਪਰ ਜਿਹੜਾ ਉਸ ਦੇ ਹਵਾਈ ਸਪੇਸ 'ਚ ਹੁੰਦਾ ਹੈ, ਔਰ ਉਹ ਜਹਾਜ਼ ਜਿਹੜਾ ਉਹ ਆਇਰਲੈਂਡ ਦੇ ਸਮੁੰਦਰ 'ਚ ਡਿੱਗਦਾ। ਇੱਕ ਹੋਰ ਜਹਾਜ਼ ਸਾਈਮਲਟੇਨੀਅਸਲੀ ਉਹ ਜਿਹੜਾ ਜਾਪਾਨ ਦੀ ਜਿੱਥੇ ਉਹ ਲੇਟ ਹੋ ਜਾਂਦਾ ਉੱਤੇ, ਔਰ ਉਹ ਜਦੋਂ ਟ੍ਰਾਂਜ਼ਿਟ ਹੈ ਉਹ ਜਾਪਾਨ ਦੀ ਸ਼ਾਇਦ ਟੋਕੀਓ ਸੀ ਜਾਂ ਕਿੱਥੇ ਸੀ, ਉੱਥੇ ਵੀ ਇੱਕ ਜਾਂ ਦੋ ਮਜ਼ਦੂਰ ਮਰਦੇ ਨੇ, ਧਮਾਕਾ ਹੁੰਦਾ। ਲੇਕਿਨ ਇਹ 329 ਜਿਨ੍ਹਾਂ ਦੇ ਵਿੱਚ ਜਿਹੜਾ ਅਮਲਾ ਵੀ ਹੈ ਜਹਾਜ਼ ਦਾ, ਔਰ ਉਹਨਾਂ ਦਾ ਜਹਾਜ਼ ਦਾ ਕੋ ਪਾਇਲਟ ਵੀ ਇੱਕ ਸਿੱਖ ਭਿੰਡਰ ਉਹ ਵੀ ਉਹਦੇ 'ਚ ਮਾਰਿਆ ਜਾਂਦਾ ਹੈ। ਔਰ ਇਹਨੂੰ ਫੌਰਨ ਜਿਹੜਾ ਹੈ ਉਹ ਖਾਲਿਸਤਾਨ ਦੀ ਲਹਿਰ ਦੇ ਖਾਤੇ 'ਚ ਪਾ ਦਿੱਤਾ ਜਾਂਦਾ ਹੈ, ਖਾਲਿਸਤਾਨੀ ਟੈਰਰਿਜ਼ਮ ਦੇ ਨਾਲ ਜੋੜ ਦਿੱਤਾ ਜਾਂਦਾ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ ਆਲਰੇਡੀ ਕਿਉਂਕਿ 80 ਤੋਂ 84 ਦੇ ਵਿਚਾਲੇ ਵੀ ਕਿਵੇਂ ਐਕਟਿਵ ਸਨ ਭਾਰਤ ਦੀਆਂ ਖੁਫੀਆ ਏਜੰਸੀਆਂ ਕੈਨੇਡਾ 'ਚ। ਇਹਦੇ ਬਾਰੇ 2 ਕੈਨੇਡੀਅਨ ਜਰਨਲਿਸਟ ਜਿਨ੍ਹਾਂ ਦੇ ਵਿੱਚ ਜ਼ਾਹਿਰ ਕਸ਼ਮੀਰੀ ਔਰ ਮਾਈਕ ਐਂਡਰਿਊ, ਉਹਨਾਂ ਨੇ ਜਿਹੜੀ ਕਿਤਾਬ 80s ਦੇ ਵਿੱਚ ਲਿਖੀ ਸੌਫਟ ਟਾਰਗੇਟ। ਸੌਫਟ ਟਾਰਗੇਟ ਦਾ ਇੰਟੈਲੀਜੈਂਸ ਏਜੰਸੀਆਂ ਦਾ ਵੀ ਇਹ ਲਫ਼ਜ਼ ਹੁੰਦਾ ਹੈ ਕਿ ਵੀ ਤੁਸੀਂ ਜਿੱਥੇ ਤਾਂ ਪੂਰਾ ਕਮਸਾਨ ਹੈ ਉੱਥੇ ਤੁਸੀਂ ਐਂਟਰ ਕਰੋਗੇ, ਸ਼ਨਾਖਤ ਹੋਏਗੀ, ਪਛਾਣੇ ਜਾਓਗੇ। ਕਮਜ਼ੋਰ ਪੱਖ ਦੇਖੋ, ਜਿਵੇਂ ਜੰਗ ਦੇ ਮੈਦਾਨ 'ਚ ਜੇ ਤੋਪਾਂ ਬੀੜੀਆਂ ਹੋਈਆਂ ਨੇ, ਤੁਹਾਨੂੰ ਪਤਾ ਹੈ ਉੱਥੇ ਉਹ ਕਹਿੰਦੇ ਨੇ ਜੀ ਰਾਈਟ ਫਲੈਂਕ, ਲੈਫਟ ਫਲੈਂਕ, ਸੈਂਟਰ। ਔਰ ਜਦੋਂ ਉਹਨਾਂ ਦੀਆਂ ਜਿਹੜੇ ਵੀ ਗੁਪਤਚਰ ਹੁੰਦੇ ਨੇ ਜਾਂ ਜਾਸੂਸ ਹੁੰਦੇ ਨੇ, ਉਹ ਕਹਿਣਗੇ ਜੀ ਫਲਾਣੇ ਰਾਈਟ ਫਲੈਂਕ ਦੇ ਉੱਤੇ ਫਲਾਂ ਕਮਾਂਡੋ ਨੇ ਜਿਹੜੇ ਬਹੁਤ ਸਖਤ ਜਾਨ ਨੇ, ਫਲਾਣੇ ਤੇ ਫਲਾਂ ਨੇ। ਲੇਕਿਨ ਆਹ ਸੌਫਟ ਟਾਰਗੇਟ ਹੈ, ਇੱਥੇ ਨੇ ਪਰ ਅਜੇ ਨਵੇਂ ਸਿਖਾਂਦਰੂ ਨੇ। ਔਰ ਫਿਰ ਉਹਨਾਂ ਦਾ ਵੀ ਜਿਹੜੀ ਦੁਸ਼ਮਣ ਦੇ ਕੋਲ ਜਦੋਂ ਇਹ ਇਨਫੋਰਮੇਸ਼ਨ ਹੁੰਦੀ ਆ, ਉਹਨੂੰ ਅਟੈਕ ਹੀ ਉਸ ਪਾਸਿਓਂ ਕਰੇਗਾ ਜਿੱਥੋਂ ਉਹਨੂੰ ਲੱਗਦਾ ਕਿ ਵਿੱਚ ਵੜ ਸਕਦੇ ਨੇ। ਸੋ ਜ਼ਾਹਰ ਹੈ ਵੀ ਇਹ ਜਿਹੜਾ ਸੌਫਟ ਟਾਰਗੇਟ ਸਿੱਖਾਂ ਨੂੰ ਬਣਾਇਆ, ਉਹਦੇ 'ਚ ਕਿਵੇਂ ਸਕਸੈਸਫੁਲੀ ਇੱਕ ਪਾਸੇ ਇਸ ਗੱਲ ਦਾ ਧਿਆਨ ਰਿਹਾ ਕਿ ਜੂਨ 84 ਦੇ ਫੌਜੀ ਹਮਲੇ ਤੋਂ ਬਾਅਦ ਸਿੱਖਾਂ ਦੇ ਲਈ ਦੁਨੀਆ ਭਰ ਦੇ ਵਿੱਚ ਹਮਦਰਦੀ ਸੀ। ਅਮਰੀਕਾ ਦੇ ਵਿੱਚ 30 ਤੋਂ ਜ਼ਿਆਦਾ ਸੈਨੇਟਰ, ਉਦੋਂ ਸੈਨੇਟਰ ਜੈਸੀ ਹੈਲਮਸ ਨਾਰਥ ਕੈਰੋਲਾਈਨਾ ਦੇ ਬਹੁਤ ਵੋਕਲ ਸਿੱਖਾਂ ਦੇ ਹੱਕ 'ਚ ਆਏ। ਇਸੇ ਤਰ੍ਹਾਂ ਹੋਰ ਵੀ ਆਵਾਜ਼ ਸੀ, ਕੈਨੇਡਾ ਹੋਏ, ਯੂਕੇ ਹੋਏ, ਔਰ ਵੱਡੇ ਵੱਡੇ ਪ੍ਰੋਟੈਸਟ ਸਿੱਖਾਂ ਦੇ ਜਿਹੜੇ ਨੇ ਈਵਨ ਨਿਊਯਾਰਕ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਇਕੱਠੇ ਹੋਏ ਔਰ 4 ਚਫੇਰੇ। ਔਰ ਕਿਉਂਕਿ ਨਿਊਯਾਰਕ ਟਾਈਮਜ਼ ਔਰ ਦੂਸਰੇ ਉਹਨਾਂ ਦੀ ਅਪਰੋਚ ਨਿਊਟਰਲ ਸੀ, ਔਰ ਜੂਨ 84 ਨੂੰ ਲੈ ਕੇ ਵੀ ਜਿਹੜਾ ਹਮਲੇ ਵੇਲੇ ਕੀ ਹੋਇਆ ਔਰ ਕਿਵੇਂ ਨਿਊਯਾਰਕ ਟਾਈਮਜ਼ ਦੀ ਰਿਪੋਰਟਿੰਗ ਸੀ, ਅਸੀਂ ਡਿਸਕਸ ਕੀਤਾ ਸੀ ਜੂਨ ਦੇ ਪਹਿਲੇ ਹਫਤੇ ਕਿ ਕਿਵੇਂ ਜਿਹੜਾ ਉਹਨਾਂ ਨੂੰ ਜੋ ਪੰਜਾਬ 'ਚ ਚੱਲ ਰਿਹਾ, ਉਹਨਾਂ ਨੇ ਕਿਹਾ ਮਾਰਸ਼ਲ ਲਾਅ ਹੈ, ਪੰਜਾਬ ਕੱਢ ਆਫ ਹੈ ਦੁਨੀਆ ਨਾਲੋਂ, ਔਰ ਇਸ ਵੇਲੇ ਉੱਥੇ ਕੀ ਚੱਲ ਰਿਹਾ ਉਹੀ ਵਰਜਨ ਹੈ ਜੋ ਇੰਡੀਅਨ ਗਵਰਨਮੈਂਟ ਦੇ। ਹੁਣ ਇਹਨਾਂ ਹਾਲਾਤਾਂ 'ਚ ਜਿੱਥੇ ਹਮਦਰਦੀ ਸੀ ਸਿੱਖਾਂ ਦੇ ਲਈ, ਉੱਥੇ ਇਹ ਵਾਕਿਆ ਕਿਵੇਂ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਨੇ ਔਰ ਖਾਸ ਤੌਰ ਤੇ ਰਾਅ ਨੇ ਕਰਵਾਇਆ, ਕਿਵੇਂ ਸਿੱਖ ਚਿਹਰੇ ਇਹਦੇ ਲਈ ਇਸਤੇਮਾਲ ਕੀਤੇ ਗਏ, ਔਰ ਕਿਵੇਂ ਇਵੈਂਚੁਅਲੀ ਜਦੋਂ ਅਦਾਲਤਾਂ ਦੇ ਵਿੱਚ ਵੀ ਗਿਆ, ਹੁਣ ਜਿਨ੍ਹਾਂ ਸਿੱਖਾਂ ਨੂੰ ਇਸ ਦੇ ਲਈ ਨਾਮਜ਼ਦ ਕੀਤਾ ਗਿਆ, ਫਾਈਨਲੀ ਉਹ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਵੱਲੋਂ ਐਕਵਿਟ ਕੀਤੇ ਗਏ। ਹਾਲਾਂਕਿ ਜਿਹੜਾ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੱਜ ਨੂੰ ਵੀ ਜਿਹਨੇ ਫਾਈਨਲ ਵਰਡਿਕਟ ਦਿੱਤਾ, ਇਹ ਨਜ਼ਰ ਆਇਆ ਕਿ ਭਾਈ ਇਹ ਭਾਵੇਂ ਚਿਹਰੇ ਕੌਣ ਨੇ, ਇਹਨਾਂ ਦੇ ਪਿੱਛੇ ਕੌਣ ਲੋਕ ਨੇ। ਔਰ ਇਸ ਸਾਰੇ ਦੇ ਨਾਲ, ਕਿਉਂਕਿ ਇਸ ਇੱਕ ਵਾਕਿਆ ਦੇ ਨਾਲ ਭਾਰਤੀ ਏਜੰਸੀਆਂ ਨੂੰ ਮੌਕਾ ਮਿਲਿਆ ਕਿ ਦੁਨੀਆ ਭਰ ਦੇ ਵਿੱਚ ਖਾਲਿਸਤਾਨ ਦੀ ਲਹਿਰ ਨੂੰ ਔਰ ਜਿਹੜੀ ਸਿੱਖਾਂ ਦੀ ਸਿੰਪਥੀ ਸੀ ਸਿੱਖਾਂ ਨਾਲ, ਉਸ ਦੇ ਬਰਕਸ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਸਾਡੀ ਖਾਲਿਸਤਾਨ ਦੀ ਲਹਿਰ ਨੂੰ ਪਾ ਦਿੱਤਾ ਗਿਆ। ਔਰ ਫਿਰ ਲੰਬਾ ਵਕਤ ਮੀਡੀਆ ਟ੍ਰਾਇਲ ਚੱਲਿਆ। ਈਵਨ ਸੁਪਰੀਮ ਕੋਰਟ ਕੈਨੇਡਾ ਵੱਲੋਂ ਐਕਵਿਟ ਹੋਣ ਤੋਂ ਬਾਅਦ ਵੀ ਜਿਨ੍ਹਾਂ ਨੂੰ ਉਹਨਾਂ ਨੇ ਦੋਸ਼ੀ ਬਣਾਇਆ ਹੋਇਆ ਸੀ, ਲਗਾਤਾਰਤਾ ਨਾਲ ਇਹ ਗੱਲ ਜਾਰੀ ਰਹੀ। ਔਰ ਇਸ ਹੱਦ ਤੱਕ ਮੈਂ ਸਮਝਦਾ ਵੀ ਕੈਨੇਡਾ ਦੀ ਵਲਨਰੇਬਿਲਿਟੀ ਹੈ, ਇਹ ਵੀ ਉਸ ਟ੍ਰਾਇਲ ਵੇਲੇ ਸਾਹਮਣੇ ਆਏ ਕਿ ਕਿਵੇਂ ਕੁਝ ਫਾਈਲਾਂ, ਆਡੀਓ ਟੇਪਸ RCMP ਨੇ, ਉਹਨਾਂ ਦੀਆਂ ਏਜੰਸੀਆਂ ਨੇ ਬਰਨ ਕਰ ਦਿੱਤੀਆਂ ਕਿਉਂਕਿ ਉਹਨਾਂ ਦੀ ਵਲਨਰੇਬਿਲਿਟੀ ਸੀ। ਔਰ ਸੌਫਟ ਟਾਰਗੇਟ ਦੇ ਔਰ ਇਹ ਜਿਹੜੇ ਦੋਨੋਂ ਰਿਪੋਰਟਰ ਸੀ ਕੋਈ ਆਰਡੀਨਰੀ ਲੋਕ ਨਹੀਂ ਸੀ। ਟੋਰਾਂਟੋ ਸਟਾਰ ਦਾ ਇੱਕ ਵੱਡਾ ਕੋਰਸਪੋਂਡੈਂਟ ਸੀ, ਇੱਕ ਗਲੋਬ ਐਂਡ ਮੇਲ ਦਾ ਸੀ, ਔਰ ਜ਼ਾਹਿਰ ਕਸ਼ਮੀਰੀ ਦੀ ਫੈਮਿਲੀ ਨੂੰ ਵੀ ਜਿਹੜੀ ਸ਼ਾਇਦ ਬੰਬੇ ਬੇਸ ਸੀ,
ਕਿਵੇਂ ਹਰਾਸ ਕੀਤਾ ਗਿਆ, ਕੀ ਹੋਇਆ, ਲੇਕਿਨ ਉਹ ਆਪਣੇ ਸਟੈਂਡ ਤੇ ਵੀ ਕਾਇਮ ਰਹੇ ਕਿ ਬਈ ਇਹ ਰਾਹ ਦਾ ਆਪਰੇਸ਼ਨ ਹੈ। ਔਰ ਜਿਨ੍ਹਾਂ ਲੋਕਾਂ ਨੂੰ ਨੇਮ ਕੀਤਾ ਗਿਆ ਉਹਨਾਂ ਚੋਂ ਕਿਸੇ ਨੇ ਉਹਨਾਂ ਨੂੰ ਸੂ ਨਹੀਂ ਕੀਤਾ, ਕਿਤਾਬ ਦੇ ਪਬਲਿਸ਼ਰਸ ਨੂੰ ਜਾਂ ਰਾਈਟਰਸ ਨੂੰ, ਕਿਉਂਕਿ ਇਹ ਇੱਕ ਤੱਥਾਂ ਤੇ ਬੇਸਡ ਗੱਲ ਸੀ, ਸੱਚਾਈ ਤੇ ਬੇਸਡ ਗੱਲ ਸੀ। ਔਰ ਇਸ ਸਾਰੇ ਦੇ ਥੱਲੇ ਮੀਡੀਆ ਟਰਾਇਲ ਵੀ ਹੋਇਆ ਔਰ ਅੱਜ ਤੱਕ ਵੀ ਇਸ ਦੇ ਲਈ ਸਿੱਖਾਂ ਦੇ ਖਾਤੇ 'ਚ ਗੱਲ ਪਾਈ ਜਾਂਦੀ ਹੈ। ਇਹਦੇ ਬਾਵਜੂਦ ਉਹਨਾਂ ਦੀ ਐਕੁਇਟਲ ਹੋਈ। ਫਿਰ ਜੇ ਟਰੂਥ ਕਮਿਸ਼ਨ ਦੇ ਨਾਂ ਥੱਲੇ ਜਾਂ ਕਮਿਸ਼ਨ ਆਫ ਇਨਕੁਆਇਰੀ, ਮਿਸਟਰ ਮੇਜਰ ਕੇ ਕੀ ਨਾਂ ਸੀ ਉਹਦਾ, ਉਹਨੇ ਉਹ ਵੀ ਗੋਂਗਲੂਆਂ ਤੋਂ ਮਿੱਟੀ ਲਾਉਣ ਵਾਲਾ ਕੰਮ ਸੀ, ਕਿਉਂਕਿ ਉਹਦੇ 'ਚ ਇਹ ਵੀ ਸਾਹਮਣੇ ਆਇਆ ਕਿ ਭਾਈ ਜਿਵੇਂ ਤਲਵਿੰਦਰ ਸਿੰਘ ਪਰਮਾਰ ਜਿਸ ਦੇ ਦੁਆਲੇ ਇਹ ਸਟੋਰੀ ਘੁੰਮੀ, ਹਾਲਾਂ ਮੇਰਾ ਆਪਣਾ ਇਹ ਮੰਨਣਾ ਹੈ ਕਿ ਵੀ ਇੱਕ ਪਾਸੇ ਜਜ਼ਬਾਤ ਹੁੰਦਾ ਔਰ ਏਜੰਸੀਆਂ ਵੀ ਜਦੋਂ ਅਸੀਂ ਸੌਫਟ ਟਾਰਗੇਟ ਕਹਿੰਦੇ ਹਾਂ, ਸਭ ਤੋਂ ਸੌਖਾ ਜਿਹੜਾ ਏਜੰਸੀਆਂ ਦਾ ਟਾਰਗੇਟ ਹੁੰਦਾ ਜਜ਼ਬਾਤੀ ਬੰਦਾ ਹੁੰਦਾ, ਬਿਲਕੁਲ, ਕਿਉਂਕਿ ਉਹ ਸਿਰਫ ਇੱਕ ਸਾਈਡ ਦੇ ਉੱਤੇ ਦੇਖਦਾ। ਔਰ ਜੂਨ 84 ਤੋਂ ਬਾਅਦ ਜੋ ਹਾਲਾਤ ਬਣ ਚੁੱਕੇ ਸੀ, ਜਿਸ ਕਿਸਮ ਦੀ ਸਿੱਖ ਮਾਨਸਿਕਤਾ ਸੀ, ਜ਼ਹਿਨੀਅਤ ਸੀ, ਇੰਦਰਾ ਗਾਂਧੀ ਨੂੰ ਸਜ਼ਾ ਦਿੱਤੀ ਔਰ ਦੂਸਰੇ ਨੂੰ, ਔਰ ਉਹਦੇ ਤਹਿਤ ਇਹ ਸੀ ਕਿ ਹਰ ਸਿੱਖ ਸੋਚਦਾ ਸੀ ਕਿ ਭਾਈ ਉਹਨਾਂ ਨੇ ਸਾਡੇ ਨਰਵ ਸੈਂਟਰ ਨੂੰ ਹੱਥ ਪਾਇਆ, ਸਾਡੇ ਮੁਕੱਦਸ ਸਥਾਨ ਨੂੰ ਪਾਇਆ, ਇਹ ਸੁੱਕੇ ਨਹੀਂ ਜਾਣੇ ਚਾਹੀਦੇ। ਸੋ ਉਸ ਐਮੋਸ਼ਨਲ ਵਲਨਰੇਬਿਲਿਟੀ ਦੇ ਵਿੱਚ ਏਜੰਸੀਆਂ ਵਿੱਚ ਵੜੀਆਂ ਔਰ ਚਾਹੀਦਾ ਇਹ ਸੀ। ਔਰ ਉਹ ਤਲਵਿੰਦਰ ਸਿੰਘ ਪਰਮਾਰ ਜਿਹੜੇ ਇਵੈਂਚੁਅਲੀ ਭਾਰਤੀ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੂੰ ਜੰਮੂ ਤੋਂ ਗ੍ਰਿਫਤਾਰ ਕੀਤਾ ਇੱਕ ਹੋਟਲ 'ਚੋਂ, ਔਰ ਕਿਵੇਂ ਉਹਨਾਂ ਦਾ ਐਨਕਾਊਂਟਰ ਲਿਆ ਕੇ ਉਹਨਾਂ ਦੇ ਪਿੰਡ ਦੇ ਨੇੜੇ ਉਸ ਦਾ ਬਣਾਇਆ ਗਿਆ। ਔਰ ਇਹ ਵੀ ਇੱਕ ਫੈਕਟ ਸਾਹਮਣੇ ਸੀ ਕਿ ਉਹ ਕੈਨੇਡੀਅਨ ਸਿਟੀਜ਼ਨ ਸਨ। ਜੇ ਸੱਚਮੁੱਚ ਭਾਰਤ ਸਰਕਾਰ ਇਸ ਗੱਲ ਦੇ ਵਿੱਚ ਇਨਵੋਲਵ ਨਾ ਹੁੰਦੀ ਔਰ ਉਹ ਸਮਝਦੀ ਕਿ ਟਰੂਥ ਸਾਹਮਣੇ ਆਉਣੀ ਚਾਹੀਦੀ ਹੈ, ਫਿਰ ਤਲਵਿੰਦਰ ਸਿੰਘ ਪਰਮਾਰ ਨੂੰ ਕੈਨੇਡਾ ਜਿਹੜਾ ਉਹ ਐਕਸਟ੍ਰਾਡਾਈਟ ਕੀਤਾ ਜਾ ਸਕਦਾ ਸੀ। ਲੇਕਿਨ ਉਹਨਾਂ ਨੇ ਹਰ ਥਾਂ ਇਧਰ ਕੈਨੇਡੀਅਨ ਏਜੰਸੀਆਂ ਨੇ ਇਨਫੋਰਮੇਸ਼ਨ ਦਬਾਈ, ਉਧਰ ਇੰਡੀਅਨ ਏਜੰਸੀਆਂ ਨੇ ਸੁਪਰੈਸ ਵੀ ਕੀਤਾ ਔਰ ਰੋਂਗਲੀ ਬਲੇਮ ਖਾਤੇ 'ਚ ਫਿਰ ਵੀ ਤਲਵਿੰਦਰ ਸਿੰਘ ਪਰਮਾਰ ਦੇ ਔਰ ਉਹਨੂੰ ਖਾਲਿਸਤਾਨ ਦੇ ਨਾਲ ਜੋੜ ਕੇ ਔਰ ਬੱਬਰ ਖਾਲਸਾ ਨਾਲ ਜੋੜ ਕੇ ਔਰ ਦੂਸਰੇ ਤੀਸਰੇ ਉਹ ਕਰਦੇ ਰਹੇ। ਔਰ ਉਹਦਾ ਅਸੀਂ ਅੱਜ ਤੱਕ ਵੀ ਜੋ ਭਾਰਤੀ ਏਜੰਸੀਆਂ ਦੀ ਇਹ ਸਾਰੀ ਮਾੜੀ ਹਰਕਤ ਸੀ, ਔਰ ਮੈਂ ਸਮਝਦਾ ਵੀ ਇਹ ਅੱਜ ਤੱਕ ਵੀ 36 ਸਾਲ ਬੀਤਣ ਬਾਅਦ ਵੀ ਹਕੀਕਤ ਕੀ ਹੈ ਉਸ ਦੇ ਉੱਤੇ ਪਰਦਾ ਪਿਆ ਹੋਇਆ ਹੈ। ਔਰ ਬਿਲਕੁਲ ਠੀਕ ਕੈਨੇਡਾ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਆਗੂ ਵੀਰ ਸੁਖਵਿੰਦਰ ਸਿੰਘ ਹੰਸਰਾ, ਜਿਹੜੇ ਮੈਂ ਸਮਝਦਾ ਵੀ ਜਦੋਂ ਤੋਂ ਮੈਂ ਲੇਟ 80s ਤੋਂ ਐਕਟਿਵ ਹੈ, ਉਹਨਾਂ ਦੀ ਜਿਹੜੀ ਹੈ ਇੱਕ ਆਪਣੀ ਯੂਨੀਕ ਕੰਟਰੀਬਿਊਸ਼ਨ ਹੈ ਮੀਡੀਆ ਦੇ ਐਂਗਲ ਤੋਂ ਵੀ, ਔਰ ਪੂਰੇ ਇਲਾਕੇ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਵੀ ਰੌਕ ਖਾਲਿਸਤਾਨੀ ਨੇ, ਔਰ ਉਹ ਇਸ ਸਾਰੇ ਦੌਰ ਨੂੰ ਉਹਨਾਂ ਨੇ ਦੇਖਿਆ। ਅੱਡ-ਅੱਡ ਆਰਗੇਨਾਈਜੇਸ਼ਨਸ ਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ, ਨੁਆਂਸ ਸਮਝਦੇ ਨੇ, ਔਰ ਅਸੀਂ ਉਹਨਾਂ ਦੇ ਐਡੀਸ਼ਨਲੀ ਸ਼ੁਕਰਗੁਜ਼ਾਰ ਹਾਂ ਕਿ ਵੀਰ ਸੁਖਵਿੰਦਰ ਸਿੰਘ ਹੰਸਰਾ, ਵੀਰ ਸੁਖਦੇਵ ਸਿੰਘ, ਵੀਰ ਮਨਵੀਰ ਸਿੰਘ ਜਿਹੜੇ ਸਾਡੇ ਬਿਊਰੋ ਮੁਖੀ ਨੇ TV 84 ਦੇ ਟੋਰਾਂਟੋ ਬੇਸਡ, ਸਰ ਵੀਰ ਸਤਨਾਮ ਸਿੰਘ, ਔਰ ਇਵੇਂ ਹੀ ਉਹਨਾਂ ਦੇ ਸਾਥੀ ਸਹਿਯੋਗੀ ਬਲਕਰਨ ਸਿੰਘ, ਸਾਰੇ ਉਹਨਾਂ ਵੱਲੋਂ ਕੱਲ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਦੇ ਉੱਤੇ TV 84 ਲਈ ਫੰਡ ਰੇਜ਼ਿੰਗ ਵੀ ਕੀਤਾ ਜਾ ਰਿਹਾ, ਔਰ ਆਲਰੇਡੀ ਉਹਨਾਂ ਦੀਆਂ ਵੀਡੀਓਜ਼ ਔਰ ਅਪੀਲ ਔਰ ਜਿਹੜੀਆਂ ਨੇ ਕਮਿਟਮੈਂਟਸ ਉਹ ਉਹਨਾਂ ਨੇ ਸ਼ੁਰੂ ਕੀਤੀਆਂ ਹੋਈਆਂ। ਔਰ ਇਸ ਮੌਕੇ ਦੇ ਉੱਤੇ ਵੀ 36ਵੀਂ ਇਸ ਏਅਰ ਇੰਡੀਆ ਦੀ ਡਿਜ਼ਾਸਟਰ ਦੇ ਮੌਕੇ ਉਹਨਾਂ ਨੇ ਵੀਰ ਸੁਖਵਿੰਦਰ ਸਿੰਘ ਹੰਸਰਾ ਨੇ ਆਪਣਾ ਮੈਸੇਜ ਜਿਹੜਾ ਕੈਨੇਡੀਅਨ ਗਵਰਨਮੈਂਟ ਨੂੰ ਐਡਰੈਸਡ ਹੈ ਕਿ ਭਾਈ ਇਹ ਜਿਹੜੀ ਫਲਾਈਟ 182 ਬੰਬ ਕਾਂਡ ਹੈ ਇਹਦੇ ਪਿੱਛੇ ਭਾਰਤੀ ਖੁਫੀਆ ਏਜੰਸੀਆਂ ਦਾ ਹੱਥ ਸੀ। ਉਹਨਾਂ ਨੇ ਬੜਾ ਕਲੀਅਰਲੀ ਕਿਹਾ, ਔਰ ਇਹੀ ਗੱਲ ਸਰ ਸਿਮਰਨਜੀਤ ਸਿੰਘ ਮਾਨ ਵੀ ਰਿਪੀਟਡਲੀ ਕਹਿ ਚੁੱਕੇ ਨੇ। ਔਰ ਉਹਨਾਂ ਨੇ ਮੰਗ ਕੀਤੀ ਹੈ ਕਿ ਕੈਨੇਡਾ ਨਵਾਂ ਇਨਕੁਆਇਰੀ ਕਮਿਸ਼ਨ ਜਿਹੜਾ ਹੈ ਉਹ ਐਸਟੈਬਲਿਸ਼ ਕਰੇ ਤਾਂ ਕਿ ਇਸ ਸਾਰੇ ਦੇ ਪਿੱਛੇ ਸਾਜ਼ਿਸ਼ ਘਾੜੇ ਕੌਣ ਨੇ, ਫਾਈਨੈਂਸਿੰਗ ਕਿਹਨੇ ਕੀਤੀ, ਐਗਜ਼ੀਕਿਊਟ ਕਿਹਨੇ ਕੀਤਾ, ਅੰਜਾਮ ਕਿਹਨੇ ਦਿੱਤਾ ਇਸ ਕੰਡੈਮਨੇਬਲ ਕਾਰੇ ਨੂੰ, ਇਹ ਸਾਹਮਣੇ ਆਏ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਇੱਕ ਨਿਰਪੱਖ ਜਿਹੜੀ ਹੈ ਇਨਕੁਆਇਰੀ ਹੀ ਇਸ ਗੱਲ ਨੂੰ ਸਾਹਮਣੇ ਲਿਆ ਸਕਦੀ ਹੈ। ਉਹਨਾਂ ਨੇ ਕਿਹਾ ਵੀ ਇਹ ਹੁਣ ਤੁਸੀਂ 100 ਸਾਲ ਬਾਅਦ ਕਾਮਾਗਾਟਾ ਮਾਰੂ ਦੀ ਮਾਫੀ ਮੰਗ ਰਹੇ ਹੋ, ਇਹ ਮਾਫੀ ਕਲਚਰ ਤਾਂ ਚੱਲ ਰਿਹਾ, ਪਰ ਇਹ ਜਿਹੜੀ ਗੱਲ ਸਾਡੇ ਸਾਹਮਣੇ ਹੈ ਔਰ ਸਾਡੇ ਇਹ ਚੈਲੰਜ ਹੈ, ਇਸ ਨੂੰ ਜਿਹੜਾ ਹੈ ਉਹ ਜਿਹੜਾ ਅਸਲ ਦੋਸ਼ੀ ਨੇ ਉਹ ਬੇਨਕਾਬ ਹੋਣੇ ਚਾਹੀਦੇ ਨੇ। ਔਰ ਅਸੀਂ ਵੀ ਇਸ ਆਵਾਜ਼ ਦੇ ਨਾਲ ਆਪਣੀ ਆਵਾਜ਼ ਰਲਾਉਂਦੇ ਹਾਂ। ਇਹ ਅਫਸੋਸ ਦੀ ਗੱਲ ਹੈ ਕਿ ਵੀ ਬਜਾਏ ਕੈਨੇਡੀਅਨ ਗਵਰਨਮੈਂਟ ਜਿਹਦੀਆਂ ਏਜੰਸੀਆਂ ਫੇਲ ਹੋਈਆਂ
ਉਹ ਇਹਦੇ 'ਚ ਆਪਣੀ ਜ਼ਿੰਮੇਵਾਰੀ ਨਿਭਾਉਂਦੀਆਂ। ਕੁਝ ਵਕਤ ਪਹਿਲਾਂ, ਕੁਝ ਅਰਸਾ ਪਹਿਲਾਂ ਉਹਨਾਂ ਨੇ ਈਵਨ ਇਸੇ ਦਿਨ ਨੂੰ, ਅੱਜ ਦੇ ਦਿਨ ਨੂੰ ਜਿਹੜਾ ਨੈਸ਼ਨਲ ਡੇ ਆਫ ਰਿਮੈਂਬਰੈਂਸ ਫਾਰ ਵਿਕਟਮਸ ਆਫ ਟੈਰਰਿਜ਼ਮ, ਇਹ ਐਜ਼ ਏ ਕੈਨੇਡਾ ਦਾ ਜਿਹੜੀ ਹੈ ਉਹ ਡੇ ਡਿਕਲੇਅਰ ਕੀਤਾ ਹੋਇਆ। ਦੇਖੋ ਅਸੀਂ ਜਿਹੜੇ 329 ਬੇਗੁਨਾਹ ਮਾਰੇ ਗਏ ਉਹਨਾਂ 'ਚ ਕੈਨੇਡੀਅਨ ਸਿਟੀਜ਼ਨ ਵੀ ਸਨ, ਇੰਡੀਅਨ ਵੀ ਸਨ, ਬ੍ਰਿਟਿਸ਼ਰਸ ਵੀ ਸਨ, ਅਮਰੀਕਨ ਵੀ ਸਨ, ਔਰ ਬੇਗੁਨਾਹ ਉਹਨਾਂ ਦਾ ਕੋਈ ਔਰ ਕਰੂ ਦੀ ਅਸੀਂ ਜ਼ਿਕਰ ਕੀਤਾ ਹੈ। ਸੋ ਕੋਈ ਵੀ ਸਿੱਖ ਬੇਸ਼ੱਕ ਜਿੰਨਾ ਮਰਜ਼ੀ, ਜਦੋਂ ਅਸੀਂ ਰਿਵੈਂਜ ਦੀ ਗੱਲ ਵੀ ਕਰਦੇ ਹਾਂ, ਬੇਗੁਨਾਹ ਨੂੰ ਮਾਰਨਾ ਜਿਹੜਾ ਇਹ ਰਿਵੈਂਜ ਨਹੀਂ ਹੁੰਦਾ ਔਰ ਇਹ ਸਾਡੀਆਂ ਬੇਸਿਕ ਰਵਾਇਤਾਂ ਦੇ ਖਿਲਾਫ ਹੈ। ਪਰ ਇਹ ਇੰਡੀਅਨ ਏਜੰਸੀਆਂ ਨੇ ਕਾਰਾ ਕੀਤਾ ਔਰ ਹੁਣ ਇਹਨਾਂ ਨੇ ਨੈਸ਼ਨਲ ਡੇ ਆਫ ਰਿਮੈਂਬਰੈਂਸ ਫਾਰ ਵਿਕਟਮਸ ਆਫ ਟੈਰਰਿਜ਼ਮ ਕਹਿ ਕੇ ਅੱਜ ਜਸਟਿਨ ਟਰੂਡੋ ਦੀ ਵੀ ਸਟੇਟਮੈਂਟ ਹੈ, ਹਾਲਾਂ ਉਹਦੇ 'ਚ ਕੋਈ ਸਿੱਖ ਲਫ਼ਜ਼ ਨਹੀਂ ਹੈ, ਪਰ ਸ਼ੁਰੂਆਤ ਤਾਂ 329 ਇਹਨਾਂ ਮੁਸਾਫਰਾਂ ਤੋਂ ਹੁੰਦੀ ਹੈ। ਫਿਰ ਉਹਨਾਂ ਨੇ ਲੰਡਨ 'ਚ ਮਾਰੀ ਗਈ ਮੁਸਲਿਮ ਫੈਮਿਲੀ ਜਿਹੜੀ ਪਿਛਲੇ ਦਿਨਾਂ 'ਚ ਦਹਿਸ਼ਤਗਰਦੀ ਦਾ ਵਾਕਿਆ ਹੋਇਆ ਉਹਦਾ ਜ਼ਿਕਰ ਕੀਤਾ ਹੈ, ਔਰ 2014 'ਚ ਕੈਨੇਡੀਅਨ ਨੈਸ਼ਨਲ ਵਾਰ ਮੈਮੋਰੀਅਲ ਤੇ ਪਾਰਲੀਮੈਂਟ ਹਿੱਲ ਤੇ 2014 ਜਿਹੜੀ ਦਹਿਸ਼ਤਗਰਦੀ ਵਾਕਿਆ ਹੋਇਆ ਉਸ ਦਾ ਜ਼ਿਕਰ ਕੀਤਾ ਹੈ। ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਇਹ ਸਾਨੂੰ ਡਿਵਾਈਡ ਕਰਨ ਦੀ ਲਾਈਨ ਕੈਨੇਡਾ ਦੀ ਟੈਰਰਿਜ਼ਮ ਕਦੇ ਕਾਮਯਾਬ ਨਹੀਂ ਹੋਏਗਾ, ਬਿਲਕੁਲ ਨਹੀਂ ਹੋਣਾ ਚਾਹੀਦਾ। ਪਰ ਜਸਟਿਨ ਟਰੂਡੋ ਸਾਹਿਬ ਇਸ ਗੱਲ ਦਾ ਜ਼ਰੂਰ ਧਿਆਨ ਦਿਓ, ਤੁਸੀਂ ਵੀ ਵਿਕਟਮ ਹੋਏ ਹੋ ਇੰਡੀਅਨ ਸਟੇਟ ਦੇ ਉਸ ਕੰਸਪੀਰੇਸੀ ਦੇ ਕਿ ਇੰਡੀਵਿਜੂਅਲ ਟੈਰਰਿਜ਼ਮ ਤਾਂ ਅਸੀਂ ਕੰਡੈਮ ਵੀ ਕਰਦੇ ਹਾਂ, ਉਹ ਜੇ ਕਾਬੂ ਆਉਂਦੇ ਨੇ ਉਹ ਸਜ਼ਾ ਯਾਫਤਾ ਵੀ ਹੁੰਦੇ ਨੇ, ਪਰ ਸਟੇਟ ਟੈਰਰਿਜ਼ਮ ਦਾ ਕੀ ਕਰੋਗੇ ਜਿੱਥੇ ਕੋਈ ਸਟੇਟ ਬੈਂਟ ਅਪਨ ਹੋਏ ਟੈਰਰ ਕਰਨ ਤੇ। ਔਰ ਇਹ ਏਅਰ ਇੰਡੀਆ ਦਾ ਕਨਿਸ਼ਕਾ ਦਾ ਹਾਦਸਾ ਵਿਦਆਊਟ ਐਨੀ ਡਾਊਟ ਇਹ ਇੰਡੀਅਨ ਹਕੂਮਤ ਦੀ, ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਦੀ ਹੀ ਕਾਰਵਾਈ ਹੈ। ਔਰ ਇਹ 36 ਸਾਲ ਬੀਤਣ ਬਾਅਦ ਵੀ ਜੇ ਤੁਸੀਂ ਔਰ ਇਹ ਗੱਲ ਸੌਫਟ ਟਾਰਗੇਟ ਦੇ ਦੋਨੋਂ ਹੀ ਜਿਹੜੇ ਬੜੇ ਮੈਚੁਰ ਜਰਨਲਿਸਟ ਸੀ ਉਹਨਾਂ ਨੇ ਕਿਹਾ ਕਿ ਵੀ ਇੰਡੀਅਨ ਹਾਈ ਕਮਿਸ਼ਨ ਆਟਵਾ, ਇੰਡੀਅਨ ਕੌਂਸੂਲੇਟ ਟੋਰਾਂਟੋ, ਇੰਡੀਅਨ ਕੌਂਸੂਲੇਟ ਵੈਨਕੂਵਰ, ਉੱਥੇ ਲੈ ਜਾਓ ਗੱਡੀਆਂ, ਉੱਥੋਂ ਵਾਲਿਆਂ ਨੂੰ ਭਰ ਕੇ ਲੈ ਆਓ ਔਰ ਤੁਹਾਨੂੰ ਫਿੰਗਰਪ੍ਰਿੰਟ ਮਿਲ ਜਾਣਗੇ, ਅਸਲੀ ਦੋਸ਼ੀ ਉੱਥੇ ਬੈਠੇ ਹੋਏ ਨੇ। ਔਰ ਹਾਲਾਂ ਉਸ ਤੋਂ ਬਾਅਦ ਇੱਕ ਆਲੂਵਾਲੀਆ ਨਾਂ ਦਾ ਜਿਹੜਾ ਆਟਵਾ ਦੇ ਵਿੱਚ ਕਿ ਟੋਰਾਂਟੋ ਦੇ ਵਿੱਚ ਹਾਈ ਉਹਨਾਂ ਦਾ ਲੀਏਜ਼ਨ ਮੈਨ ਸੀ ਜਿਹੜਾ ਸਿੱਖਾਂ ਦੇ ਵਿੱਚ ਵੀ ਵਿਚਰਦਾ ਸੀ, ਉਹਨੂੰ ਕੈਨੇਡਾ ਗਵਰਨਮੈਂਟ ਨੇ ਪਰਸੋਨਾ ਨਾਨ ਗ੍ਰੇਟਾ ਕਹਿ ਕੇ ਕੈਨੇਡਾ ਚੋਂ ਕੱਢ ਦਿੱਤਾ ਸੀ। ਪਰਸੋਨਾ ਨਾਨ ਗ੍ਰੇਟਾ ਹੁੰਦਾ ਕਿ ਨਹੀਂ ਚਾਹੀਦਾ, ਇੱਥੇ ਇੱਕ ਡਿਪਲੋਮੈਟਿਕ ਲੈਂਗੁਏਜ ਹੈ, ਉਹਨੂੰ ਬਾਹਰ ਕੱਢਿਆ। ਜੇ ਉਹ ਪਰਸੋਨਾ ਨਾਨ ਗ੍ਰੇਟਾ ਸੀ ਉਹਦਾ ਕੀ ਰੋਲ ਸੀ ਉਹ ਕਦੇ ਡਿਸਕਸ ਨਹੀਂ ਹੋਇਆ, ਉਹਦੀ ਵੀ ਕਦੇ ਸ਼ਕਲ ਸਾਹਮਣੇ ਨਹੀਂ ਆਈ, ਵੈਦਰ ਉਹਨੂੰ ਵੀ ਏਜੰਸੀਆਂ ਨੇ ਮਾਰਤਾ ਹੈ ਜਾਂ ਕਿਤੇ ਹੋਰ ਉਹਦੀ ਆਈਡੈਂਟੀਟੀ ਬਦਲ ਕੇ ਉਹਨੂੰ ਬਿਠਾ ਦਿੱਤਾ ਹੈ। ਸੋ ਅਸੀਂ ਸਮਝਦੇ ਹਾਂ ਕਿ ਕੈਨੇਡਾ ਦੀ ਹਿਸਟਰੀ ਦਾ ਸਭ ਤੋਂ ਵੱਡਾ ਦਹਿਸ਼ਤਗਰਦੀ ਦਾ ਕਾਰ ਹੈ, ਇੰਡੀਅਨ ਸਟੇਟ ਇਹਦੇ ਬਿਹਾਈਂਡ ਹੈ, ਪਰ ਰੋਂਗਲੀ ਸਿੱਖਾਂ ਨੂੰ ਬਲੇਮ ਕੀਤਾ ਗਿਆ। ਇਹ ਅਜੇ ਵੀ ਜਦੋਂ ਅਸੀਂ ਇਨਵੈਸਟੀਗੇਸ਼ਨ ਦੀ ਗੱਲ ਕਰਦੇ ਹਾਂ, ਜਿਵੇਂ ਕਾਮਾਗਾਟਾ ਮਾਰੂ ਦੀ ਹਕੀਕਤ ਉਹਦੇ ਬ੍ਰਿਟਿਸ਼ ਦਾ ਉਹਨਾਂ ਦੇ ਉਸ ਦੌਰ ਦੇ ਜਿਹੜੇ ਉਸ ਕਿਸਮ ਦੇ ਹੌਪਕਿੰਸ ਵਰਗੇ ਲੋਕ ਜਿਹਨੂੰ ਬਾਅਦ ਦੇ ਵਿੱਚ ਇੱਕ ਨੇ ਸਿੰਘ ਨੇ ਸੌਦਾ ਲਾਇਆ ਸੀ, ਉਹਨਾਂ ਦਾ ਕੀ ਰੋਲ ਸੀ, ਉਹ ਸਾਰੀ ਨਫ਼ਰਤ, ਇਹ ਤਾਂ 100 ਸਾਲ ਬਾਅਦ ਅਸੀਂ ਗੱਲ ਕਰਦੇ, ਇਹ ਤਾਂ ਅਜੇ ਵੀ ਜਿਹੜੇ ਇਸ ਦੇ ਕੁਝ ਜਿਹੜੇ ਨੇ ਆਰਕੀਟੈਕਟ ਨੇ ਏਜੰਸੀਆਂ ਨੇ ਕੀਤਾ ਉਹ ਬਾਹਰ ਹੋਣਗੇ ਔਰ ਉਹਨਾਂ ਨੂੰ ਜਿਹੜਾ ਪਨਿਸ਼ ਕੀਤਾ ਜਾਣਾ ਚਾਹੀਦਾ ਹੈ। ਔਰ ਅਸੀਂ ਹਮਦਰਦੀ ਦਾ ਇਜ਼ਹਾਰ ਹੀ ਕਰ ਸਕਦੇ ਹਾਂ ਉਹਨਾਂ ਵਿਕਟਮਸ ਦੇ ਨਾਲ, ਉਹਨਾਂ ਦੇ ਪਰਿਵਾਰਾਂ ਦੇ ਨਾਲ ਕਿ ਭਾਈ ਇਹ ਸਾਡੇ ਖਾਤੇ 'ਚ ਸਿੱਖਾਂ ਦੇ ਪਾਇਆ ਗਿਆ, ਪਰ ਇਹ ਇੰਡੀਅਨ ਗਵਰਨਮੈਂਟ ਦੀ ਹੀ ਜਿਹੜੀ ਹੈ ਉਹ ਕਰਤੂਤ ਸੀ।